ਨੇਤਨਯਾਹੂ ਜਿਹੜਾ ਵਾਰ ਕ੍ਰਿਮੀਨਲ ਹੈ ਉਹ ਇਹ ਕੋਸ਼ਿਸ਼ ਕਰ ਰਿਹਾ ਕਿ ਕਿਸੇ ਨਾ ਕਿਸੇ ਬਹਾਨੇ ਦੇ ਨਾਲ ਇਹ ਸਾਰਾ ਜਿਹੜਾ ਪੀਸ ਅਕਾਰਡ ਹੈ ਸੀਜ਼ ਫਾਇਰ ਦਾ ਇਜ਼ਰਾਈਲ ਚਾਹੁੰਦਾ ਵੀ ਕੋਈ ਬਹਾਨਾ ਬਣਾ ਕੇ ਇਹਨੂੰ ਤੋੜ ਕੇ ਉਹ ਫਿਰ ਹਮਲੇ ਸ਼ੁਰੂ ਕਰੇ ਕਿਉਂਕਿ ਉਸ ਦਾ ਏਜੰਡਾ ਗਜ਼ਾ ਨੂੰ ਵੀ ਔਰ ਵੈਸਟ ਬੈਂਕ ਨੂੰ ਵੀ ਇਜ਼ਰਾਈਲ ਦਾ ਹਿੱਸਾ ਬਣਾਉਣਾ Trump to pull US support if Israel annexes West Bank 450 ਤੋਂ ਜ਼ਿਆਦਾ ਜਿਹੜੇ ਡਿਗਨਿਟਰੀ ਜਿਨ੍ਹਾਂ 'ਚ ਇਜ਼ਰਾਈਲ ਦੇ ਆਫੀਸ਼ੀਅਲ ਰਹੇ ਲੋਕ ਨੇ ਆਸਕਰ ਅਵਾਰਡ ਵਿਨਰ ਨੇ ਬੜੇ ਆਥਰ ਨੇ ਇੰਟੈਲੈਕਚੁਅਲ ਨੇ ਉਹਨਾਂ ਨੇ ਓਪਨ ਲੈਟਰ ਲਿਖਿਆ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਜੋ ਇਜ਼ਰਾਈਲ ਕਰ ਰਿਹਾ ਗਜ਼ਾ 'ਚ ਉਹਦੀ ਅਕਾਊਂਟੇਬਿਲਟੀ ਹੋਣੀ ਚਾਹੀਦੀ ਹੈ ਔਰ ਜੋ ਵੈਸਟ ਬੈਂਕ ਔਰ ਈਸਟ ਜੈਰੂਸ਼ਲਮ 'ਚ ਵੀ ਹੈ ਉਹਦੇ ਲਈ ਉਹਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਜੋ ਕੁਝ ਹਿਟਲਰ ਨੇ ਕੀਤਾ ਉਹ ਤਾਂ ਹਿਡਨ ਢੰਗ ਨਾਲ ਕਰਦਾ ਰਿਹਾ ਤਾਂ ਸਾਹਮਣੇ ਜਦੋਂ ਡਿਫੀਟ ਹੋਇਆ ਜਿਹੜੀਆਂ ਐਲਾਈਡ ਫੋਰਸਿਸ ਦੀਆਂ ਫੌਜਾਂ ਦਾਖਲ ਹੋਈਆਂ ਫਰਾਂਸ 'ਚ ਪੋਲੈਂਡ ਦੇ ਵਿੱਚ ਯੂਕਰੇਨ 'ਚ ਜਰਮਨੀ 'ਚ ਉਦੋਂ ਪਤਾ ਲੱਗਾ ਕਿ ਭਾਈ ਉਹਨੇ ਕੀਤਾ ਕੀ ਹੈ ਪਰ ਇਹ ਤਾਂ ਇਨ ਫੁੱਲ ਗਲੇਅਰ ਆਫ ਕੈਮਰਾ ਕੱਲਾ ਇਹੀ ਨਹੀਂ ਕਿ ਬੇਗੁਨਾਹ ਔਰਤਾਂ ਬੱਚਿਆਂ ਨੂੰ ਮਾਰਿਆ 220 ਤੋਂ ਜ਼ਿਆਦਾ ਜਰਨਲਿਸਟ ਇੰਨੇ ਤਾਂ ਸਾਰੇ ਸੈਕੰਡ ਵਰਲਡ ਵਾਰ ਵੇਲੇ ਨਹੀਂ ਮਰੇ ਹੋਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਅੱਜ 23 ਅਕਤੂਬਰ 2025 9 ਕੱਤਕ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਪਬਲਿਕ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ TV 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਿਟਰੋਇਟ ਮਿਸ਼ੀਗਨ ਤੋਂ ਸਰਦਾਰ ਦਲਜੀਤ ਸਿੰਘ ਜੀ ਵੱਲੋਂ ਸੋ ਇਹਨਾਂ ਨੇ TV 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਔਰ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਹੈ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਦਲਜੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਗਜ਼ਾ ਤੇ ਇਜ਼ਰਾਈਲ ਦੇ ਹਵਾਲੇ ਨਾਲ ਕਿ ਇੱਕ ਪਾਸੇ ਇਜ਼ਰਾਈਲ ਦੀ ਪਾਰਲੀਮੈਂਟ ਵਿੱਚ ਵੈਸਟ ਬੈਂਕ ਨੂੰ ਇਜ਼ਰਾਈਲ ਦਾ ਹਿੱਸਾ ਬਣਾਉਣ ਲਈ ਮਤਾ ਪੇਸ਼ ਕੀਤਾ ਗਿਆ ਜਿਸ ਦਾ ਪ੍ਰੈਜ਼ੀਡੈਂਟ ਟਰੰਪ ਨੇ ਵਿਰੋਧ ਕੀਤਾ ਔਰ ਦੂਸਰੇ ਪਾਸੇ ਦੁਨੀਆ ਦੀਆਂ 450 ਪ੍ਰਮੁੱਖ ਯਹੂਦੀ ਸ਼ਖਸੀਅਤਾਂ ਵੱਲੋਂ ਯੂਨਾਈਟਿਡ ਨੇਸ਼ਨ ਅਤੇ ਵਰਲਡ ਲੀਡਰਸ ਤੋਂ ਮੰਗ ਕੀਤੀ ਹੈ ਕਿ ਗਜ਼ਾ ਵਿੱਚ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਜੈਨੋਸਾਈਡ ਲਈ ਉਸ ਨੂੰ ਜਵਾਬਦੇਹ ਬਣਾਇਆ ਜਾਵੇ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਦਲਜੀਤ ਸਿੰਘ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ ਇਹਨਾਂ ਨਾਲ ਵੀ ਸਾਡਾ ਸੰਪਰਕ 1991-92 ਦੇ ਦੌਰ ਦਾ ਹੀ ਹੈ ਜਦੋਂ ਕਿ ਡਾਕਟਰ ਰਣਜੀਤ ਸਿੰਘ ਔਰ ਪਹਿਲੀ ਵਾਰ ਜਦੋਂ ਸਾਡਾ ਡਿਟਰੋਇਟ ਜਾਣਾ ਹੋਇਆ ਉਦੋਂ ਮੈਂਬਰ ਪੰਥਕ ਕਮੇਟੀ ਭਾਈ ਸਤਿੰਦਰਪਾਲ ਸਿੰਘ ਕੈਨੇਡਾ ਉਹ ਵੀ ਨਾਲ ਸਨ ਔਰ ਉਸ ਤੋਂ ਬਾਅਦ ਲਗਾਤਾਰਤਾ ਦੇ ਨਾਲ ਜਿਹੜਾ ਮੈਡੀਸਨ ਹਾਈਟਸ ਗੁਰਦੁਆਰਾ ਸਾਹਿਬ ਸੀ ਉਹਦੇ ਵੀ ਸੇਵਾਦਾਰਾਂ 'ਚ ਭਾਈ ਸਾਹਿਬ ਰਹੇ ਹੁਣ ਜਿਹੜਾ ਕੈਂਟਨ ਗੁਰਦੁਆਰਾ ਸਾਹਿਬ ਹੈ ਉਸ ਦੇ ਨਾਲ ਉਸ ਦੀ ਸੇਵਾ 'ਚ ਵੀ ਨੇ ਔਰ ਲਗਾਤਾਰਤਾ ਨਾਲ ਇਹਨਾਂ ਦੀ ਕਮਿਟਮੈਂਟ ਪੰਥ ਪ੍ਰਤੀ ਖਾਲਿਸਤਾਨ ਪ੍ਰਤੀ ਜਿਹੜੀ ਹੈ ਉਹ ਲਗਾਤਾਰਤਾ ਨਾਲ ਰਹੀ ਬਾਕੀ
ਜਦੋਂ ਤੁਸੀਂ ਸਟਰਗਲ ਕਰਦੇ ਹੋ ਪ੍ਰੋਫੈਸ਼ਨਲੀ, ਹੋਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਜੋ ਗੁਜ਼ਰ ਰਹੇ ਹੁੰਦੇ ਹੋ, ਪਰ ਬਹੁਤ ਥੋੜੇ ਨੇ ਜਿਨ੍ਹਾਂ ਨੇ ਇਸ ਸਾਰੇ ਪੀਰੀਅਡ 'ਚ ਆਪਣੇ ਦੂਸਰੇ ਫਰਜ਼ ਨਿਭਾਉਂਦਿਆਂ ਹੋਇਆਂ ਵੀ ਕਦੀ ਆਪਣੇ ਕੌਮ ਪ੍ਰਤੀ ਫਰਜ਼ਾਂ ਤੋਂ ਅਵੇਸਲਾਪਨ ਨਹੀਂ ਦਿਖਾਇਆ। ਔਰ ਹੁਣ ਜਿਹਦਾ ਅਸੀਂ ਜ਼ਿਕਰ ਕੀਤਾ ਸੀ ਕਿ ਜਿਹੜੀ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦੀ ਯਾਦ ਨੂੰ ਸਮਰਪਿਤ, ਪਰ ਜਿਸ ਦਾ ਅਸਲੀ ਮਕਸਦ ਮੌਜੂਦਾ ਦੌਰ ਦੇ ਵਿੱਚ ਕਿਵੇਂ ਅਸੀਂ ਨੌਜਵਾਨਾਂ ਨੂੰ ਮੋਟੀਵੇਟ ਕਰ ਸਕੀਏ, ਜਿਹੜੀ ਵਿਚਾਰ ਗੋਸ਼ਟੀ ਡਿਟਰੋਇਟ ਦੇ ਵਿੱਚ ਹੋਈ, ਉਹਨੂੰ ਆਰਗੇਨਾਈਜ਼ ਕਰਨ 'ਚ ਭਾਈ ਦਲਜੀਤ ਸਿੰਘ, ਵੀਰ ਗੁਰਵਿੰਦਰ ਸਿੰਘ ਹੋਰਾਂ ਨੇ ਪ੍ਰਮੁੱਖ ਰੋਲ ਅਦਾ ਕੀਤਾ। ਬਹੁਤ ਸਫਲਤਾ ਸਹਿਤ ਤੇ ਨੇਪਰੇ ਚੜ੍ਹੀ। ਔਰ TV 84 ਦੀ ਸਪੋਰਟ ਦੇ ਵਿੱਚ ਵੀ ਕੰਟਰੀਬਿਊਟ ਬਹੁਤ ਵੀਰਾਂ ਵੱਲੋਂ ਕੀਤਾ ਗਿਆ, ਜਿਨ੍ਹਾਂ ਦਾ ਅਸੀਂ ਜ਼ਿਕਰ ਕਰਦੇ ਰਹਾਂਗੇ। ਅੱਜ ਦੀ ਸਪਾਂਸਰਸ਼ਿਪ ਅਸੀਂ ਭਾਈ ਦਲਜੀਤ ਸਿੰਘ ਹੋਰਾਂ ਦੇ ਨਾਂ ਤੇ ਕਰ ਰਹੇ ਹਾਂ। ਔਰ ਸਤਿਗੁਰੂ ਰਹਿਮਤ ਕਰਨ ਇਵੇਂ ਹੀ ਪੰਥਕ ਪਿਆਰ, ਕੌਮੀ ਜਜ਼ਬਾ ਔਰ ਸੇਵਾ ਦਾ ਚਾਅ ਬਣਿਆ ਰਹੇ। ਹੁਣ ਅਸੀਂ ਗੱਲ ਕਰਦੇ ਹਾਂ, ਕਿਉਂਕਿ ਜਦੋਂ ਅਸੀਂ ਦੁਨੀਆ ਦੇ ਵਿੱਚ ਹੋ ਰਹੀਆਂ ਤਬਦੀਲੀਆਂ ਵੱਲ ਦੇਖਦੇ ਹਾਂ, ਔਰ ਭਾਵੇਂ 4 ਵੱਡੇ ਸਪਾਟ ਜਿਹੜੇ ਟਰਬਲਡ ਸਪਾਟ ਸੀ ਨੇ, ਜਿਨ੍ਹਾਂ ਦੇ ਵਿੱਚ ਗਜ਼ਾ ਜਿਹੜੀ ਆਲਮੋਸਟ 7 ਅਕਤੂਬਰ 2023 ਨੂੰ ਹਮਾਸ ਵੱਲੋਂ ਕੀਤੀ ਗਈ, ਜਿਹੜੀ ਉਸ ਕਿਸਮ ਦੀ ਨਿਖੇਧੀਯੋਗ ਕਾਰਵਾਈ ਅਸੀਂ ਕਹਿੰਦੇ ਹਾਂ, ਕਿਉਂਕਿ ਅਗਵਾ ਕਰਨਾ ਜਾਂ ਮਾਰਨਾ, 1200 ਦੇ ਕਰੀਬ ਇਜ਼ਰਾਈਲੀ ਮਾਰੇ ਗਏ ਸੀ, 250 ਦੇ ਕਰੀਬ ਉਹਨਾਂ ਨੇ ਅਗਵਾ ਕੀਤੇ। ਔਰ ਫਿਰ ਇਜ਼ਰਾਈਲ ਨੇ ਜਿਸ ਕਿਸਮ ਦਾ ਰਵੱਈਆ ਰੱਖਿਆ, ਵਰਲਡ ਓਪੀਨੀਅਨ ਦੀ ਪਰਵਾਹ ਕੀਤੇ ਬਿਨਾਂ ਜੈਨੋਸਾਈਡ ਔਰ ਦੂਸਰੇ ਸਾਰੇ ਜਿਹੜੇ ਨੇ ਪ੍ਰੋਟੋਕੋਲ, ਜੀਨੀਵਾ ਕਨਵੈਨਸ਼ਨ ਦੇ, UN ਦੇ ਔਰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ, ਸਭ ਨੂੰ ਫਲਾਊਟ ਕਰਦੇ हैं। 80,000 ਦੇ ਕਰੀਬ ਬੇਗੁਨਾਹ ਯਹੂਦੀ, ਜਿਨ੍ਹਾਂ 'ਚ 2/3 ਬੱਚੇ ਔਰ ਔਰਤਾਂ ਸ਼ਾਮਲ ਸੀ, ਉਹਨਾਂ ਨੂੰ ਮਾਰਿਆ ਬਹੁਤ ਬੁਰੀ ਤਰ੍ਹਾਂ। 2 ਲੱਖ ਤੋਂ ਜ਼ਿਆਦਾ ਜ਼ਖਮੀ ਨੇ। ਆਲਮੋਸਟ ਇੰਟਰਨਲੀ ਡਿਸਪਲੇਸ, ਜਿਹੜੀ ਟਰਮ UN ਦੀ ਲੈਂਗੁਏਜ ਹੁੰਦੀ ਹੈ ਵੀ ਇੱਕ ਥਾਂ ਤੋਂ ਉਜੜ ਕੇ ਦੂਜੇ, 80% ਤੋਂ ਜ਼ਿਆਦਾ ਆਬਾਦੀ ਉਹਨਾਂ ਦੀ ਜਿਹੜੀ ਹੈ ਉਹ ਉਜਾੜ ਦਿੱਤੀ ਗਈ ਹੈ। ਔਰ ਤਬਾਹੀ ਦਾ ਮੰਜ਼ਰ ਇਹ ਹੈ ਕਿ ਵੀ ਤੁਹਾਨੂੰ ਮਲਬੇ ਦੇ ਢੇਰ ਤੋਂ ਬਿਨਾਂ, ਔਰ ਜਿਹੜੇ ਸਰਵਾਈਵ ਵੀ ਕੀਤੇ ਨੇ ਉਹਨਾਂ ਬਾਰੇ ਜੇ ਅਸੀਂ ਦੇਖੀਏ, ਅੱਜ ਹੀ ਮੈਂ UN ਦੀ ਰਿਪੋਰਟ ਵੀ ਦੇਖ ਰਿਹਾ ਸੀ, ਉਹਨਾਂ ਦਾ ਕਹਿਣਾ ਕਿ ਗਾਜ਼ਾ ਮਾਲ ਨਿਊਟ੍ਰੀਸ਼ਨ ਟੂ ਹੈਵ ਜਨਰੇਸ਼ਨਲ ਇੰਪੈਕਟ ਔਨ ਨਿਊ ਬੋਰਨਸ। UN ਵਾਰਸ ਕਿ UN ਨੇ ਕਿਹਾ ਕਿ ਵੀ ਜਿਹੜੀਆਂ ਅਗਲੀਆਂ ਜਨਰੇਸ਼ਨਸ ਵੀ ਹੋਣਗੀਆਂ, ਉਹਨਾਂ ਦੇ ਵਿੱਚ ਵੀ ਜੋ ਅੱਜ ਜਿਸ ਤਰੀਕੇ ਨਾਲ ਉਹਨਾਂ ਨੂੰ ਸਟਾਰਵ ਟੂ ਡੈਥ ਕੀਤਾ ਗਿਆ, ਉਸ ਦਾ ਇੰਪੈਕਟ ਹੋਏਗਾ। ਸੋ ਇਹਦੇ ਬਾਵਜੂਦ ਕਿ ਗਜ਼ਾ 20 ਪੁਆਇੰਟ ਪੀਸ ਪ੍ਰੋਗਰਾਮ ਪ੍ਰੈਜ਼ੀਡੈਂਟ ਟਰੰਪ ਨੇ ਮੁਸਲਮਾਨ ਮੁਲਕਾਂ ਨੂੰ ਨਾਲ ਲੈ ਕੇ ਔਰ ਬੜੀ ਮਿਹਨਤ ਦੇ ਨਾਲ ਇੰਪਲੀਮੈਂਟ ਕੀਤਾ, ਪਰ ਇਹਦੇ ਬਾਵਜੂਦ ਇਜ਼ਰਾਈਲ ਪੂਰੇ ਡਿਫਾਇੰਸ 'ਚ ਹੈ। ਇਹਨਾਂ 10 ਦਿਨਾਂ 'ਚ ਹੀ ਲਗਭਗ ਜਦੋਂ ਤੋਂ ਇਹ ਲਾਗੂ ਹੋਇਆ, 80 ਦੇ ਕਰੀਬ ਫਲਸਤੀਨੀ ਮਾਰੇ ਜਾ ਚੁੱਕੇ ਨੇ। ਬਹਾਨਾ ਇਹ ਹੁੰਦਾ ਜੀ ਹਮਾਸ ਨੇ ਸਾਡੇ ਉੱਥੇ 2 ਸੋਲਜਰ ਮਾਰ ਦਿੱਤੇ। ਉਹ ਤਾਂ ਕੋਈ ਵੀ ਇੰਡੀਵਿਜੂਅਲ ਕਰ ਸਕਦਾ, ਉਹਨਾਂ ਨੂੰ ਵੀ ਉਹਨਾਂ ਦੇ ਖਾਤੇ 'ਚ ਪਾ ਕੇ। ਔਰ ਇਸ ਦੇ ਨਾਲ ਹੀ ਜਿਹੜਾ ਸਭ ਤੋਂ ਅਸੀਂ ਸਮਝਦੇ ਹਾਂ ਕਿ ਵੀ ਉਸ ਇਜ਼ਰਾਈਲ ਔਰ ਨੇਤਨਯਾਹੂ ਜਿਹੜਾ ਵਾਰ ਕ੍ਰਿਮੀਨਲ ਹੈ, ਉਹ ਇਹ ਕੋਸ਼ਿਸ਼ ਕਰ ਰਿਹਾ ਕਿ ਕਿਸੇ ਨਾ ਕਿਸੇ ਬਹਾਨੇ ਦੇ ਨਾਲ ਇਹ ਸਾਰਾ ਜਿਹੜਾ ਪੀਸ ਅਕੋਰਡ ਹੈ ਸੀਜ਼ ਫਾਇਰ ਦਾ, ਜਿਹਦੇ 'ਚੋਂ ਬਹੁਤ ਸਾਰੇ ਹੋਪ ਕਰਦੇ ਨੇ ਵੀ ਪਹਿਲਾਂ ਹੁਣ ਉਹਨਾਂ ਨੇ ਹਮਾਸ ਨੇ ਜਿੰਨੇ ਫੜੇ ਸੀ ਉਹਨੇ ਛੱਡ ਦਿੱਤੇ, ਹੁਣ ਤਾਂ ਜਿਹੜੇ ਡੈੱਡ ਬਾਡੀਜ਼ ਬਹੁਤ ਸਾਰੇ ਮਲਬੇ ਥੱਲੇ ਦੱਬੀਆਂ ਉਹਨਾਂ ਨੂੰ ਦੇ ਰਹੇ ਨੇ। ਲੇਕਿਨ ਇਜ਼ਰਾਈਲ ਚਾਹੁੰਦਾ ਵੀ ਕੋਈ ਬਹਾਨਾ ਬਣਾ ਕੇ ਇਹਨੂੰ ਤੋੜ ਕੇ ਉਹ ਫਿਰ ਹਮਲੇ ਸ਼ੁਰੂ ਕਰ ਵੀ ਰਿਹਾ, ਪਰ ਅਜੇ ਲਿਮਿਟਡ ਲੈਵਲ ਦੇ ਉੱਤੇ, ਕਿਉਂਕਿ ਉਸ ਦਾ ਏਜੰਡਾ ਗਜ਼ਾ ਨੂੰ ਵੀ ਔਰ ਵੈਸਟ ਬੈਂਕ ਨੂੰ ਵੀ ਇਜ਼ਰਾਈਲ ਦਾ ਹਿੱਸਾ ਬਣਾਉਣਾ, ਗ੍ਰੇਟਰ ਇਜ਼ਰਾਈਲ, ਬੈਂਕਸ ਆਫ ਨਾਈਲਸ ਤੱਕ, ਨੀਲ ਦਰਿਆ ਦੇ ਕੰਢੇ ਤੱਕ ਜਾਣਾ, ਜਿਹਨੂੰ ਆਪਣੀ ਜਿਹੜੀ ਆ ਉਹ ਆਪਣੀਆਂ ਟੈਕਸ ਨਾਲ ਜੋੜ ਕੇ ਉਹ ਇਹਨੂੰ ਜਸਟੀਫਾਈ ਕਰਦੇ ਨੇ। ਦੂਸਰੇ ਪਾਸੇ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ, ਕਿਉਂਕਿ ਕਾਫੀ ਕੁਛ ਦਾਅ 'ਤੇ ਲੱਗਾ ਹੈ, ਉਹਨਾਂ ਦੇ ਬਹੁਤ ਮਿਹਨਤ ਕੀਤੀ ਹੈ। ਇਕੱਲਾ ਇਹ ਨਹੀਂ ਕਿ ਉਹ ਨੋਬਲ ਪੀਸ ਪ੍ਰਾਈਜ਼ ਦੇ ਇੱਛਕ ਨੇ ਕਿ ਗਜ਼ਾ ਦੇ ਵਿੱਚ ਹੋਏ, ਕਿਉਂਕਿ ਉਹਨਾਂ ਦਾ ਜਿਹੜਾ ਇੱਕ ਇਮੇਜ ਉਹਨਾਂ ਨੇ ਦਿੱਤਾ ਆਪਣੀ ਪਹਿਲੀ ਟਰਮ ਵੇਲੇ ਵੀ ਕਿ ਵਾਰਸ ਨੂੰ ਰੋਕਣਾ, ਖੂਨ ਖਰਾਬਾ ਰੋਕਿਆ ਜਾਏ। ਹਾਲਾਂਕਿ ਜੋ ਕੁਛ ਵੀ ਇਜ਼ਰਾਈਲ ਨੇ ਇਹਨਾਂ 2 ਸਾਲਾਂ 'ਚ ਕੀਤਾ, ਭਾਵੇਂ ਬਾਈਡਨ ਪੀਰੀਅਡ ਦੇ ਵਿੱਚ ਇਹ ਸ਼ੁਰੂਆਤ ਹੋਈ ਇਸ ਦੀ, ਲੇਕਿਨ 8-9 ਮਹੀਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਵੀ ਜੋ ਹੋਇਆ,
ਅਮਰੀਕਾ ਤਾਂ ਜਿਹੜਾ ਉਹ ਕੰਧ ਬਣ ਕੇ ਨਾਲ ਖੜਾ ਹੈ, ਅਦਰਵਾਈਜ਼ ਇਜ਼ਰਾਈਲ ਦੀ ਕੀ ਜ਼ਰੂਰਤ ਹੈ ਕਿ ਉਹ ਇਹ ਕਰ ਸਕਦਾ ਹੈ। ਇਸੇ ਤਰ੍ਹਾਂ ਯੂਕਰੇਨ ਵਾਰ ਜਿਹੜੀ ਪ੍ਰੈਜ਼ੀਡੈਂਟ ਟਰੰਪ ਸਮਝਦੇ ਸੀ ਕਿ 24 ਘੰਟੇ ਦੇ ਵਿੱਚ ਉਹ ਨੈਗੋਸ਼ੀਏਟ ਕਰ ਸਕਦੇ ਨੇ ਪੀਸ ਡੀਲ, ਇਹ ਜਿਹੜੀ ਹੈ ਇਹਦੇ ਬਾਵਜੂਦ ਕਿ ਪੁਤਿਨ ਦੇ ਨਾਲ 1-to-1 ਮੀਟਿੰਗ ਵੀ ਅਲਾਸਕਾ ਦੇ ਵਿੱਚ ਹੋਈ, ਹੁਣ ਪਿਛਲੇ ਕੁਝ ਦਿਨ ਪਹਿਲਾਂ 2 ਘੰਟੇ ਦੀ ਗੁਫ਼ਤਗੂ ਵੀ ਹੋਈ, ਇੱਕ ਮੀਟਿੰਗ ਡਿਊ ਸੀ ਪੁਤਿਨ ਔਰ ਟਰੰਪ ਦੀ, ਲੇਕਿਨ ਟਰੰਪ ਨੇ ਇਹ ਕਿਹਾ ਕਿ ਵੇਸਟ ਆਫ ਟਾਈਮ, ਕਿਉਂਕਿ ਗੱਲ ਕਿਸੇ ਕੰਢੇ ਨਹੀਂ ਲੱਗ ਰਹੀ। ਸੋ ਉਸ ਦਾ ਨਤੀਜਾ ਹੈ ਕਿ ਵੀ ਉਹ ਵੀ ਜਿਹੜਾ ਇਹਦਾ ਡੋਲ ਡਰਮ ਹੈ, ਇਹ ਸਾਰਾ ਵੀ ਉਸ ਯੂਕਰੇਨ ਵੀ ਜਿਹੜਾ ਉਹ ਬਰਬਾਦੀ ਦੇ ਰਸਤੇ ਤੇ, ਔਰ ਇਸ ਦੇ ਉੱਤੇ ਹੀ ਟਰੰਪ ਨੇ ਥੋੜਾ ਰੂਸ ਨੂੰ, ਜਿਹਨੂੰ ਕੈਰਟ ਐਂਡ ਸਟਿਕ ਪਾਲਿਸੀ ਕਹਿੰਦੇ ਨੇ, ਇੱਕ ਪਾਸੇ ਗਾਜਰ ਦਿਖਾਣਾ ਹੁੰਦਾ ਹੈ, ਇੱਕ ਪਾਸੇ ਡੰਡਾ ਹੁੰਦਾ ਹੈ, ਉਹ ਜਿਹੜਾ ਰੂਸ ਦੇ ਉੱਤੇ ਐਡੀਸ਼ਨਲ ਸੈਂਕਸ਼ਨਸ, ਆਰਥਿਕ ਪਾਬੰਦੀਆਂ ਲਾਈਆਂ ਨੇ, ਉਹ ਭਾਰਤ ਨੂੰ ਵੀ ਪ੍ਰਭਾਵਿਤ ਕਰਨਗੀਆਂ। ਆਲਰੇਡੀ ਕਿਵੇਂ ਹੋਏਗਾ ਉਹ ਅਸੀਂ ਦੇਖਾਂਗੇ। ਇਸੇ ਤਰ੍ਹਾਂ ਭਾਰਤ ਪਾਕਿਸਤਾਨ ਟਕਰਾਅ ਦਾ ਜਿਹੜਾ ਪਾਰਟ, ਜਿਹੜਾ ਟਰੰਪ ਆਲਮੋਸਟ 55 ਵਾਰ ਇਸ ਦਾ ਜ਼ਿਕਰ ਕਰ ਚੁੱਕੇ ਨੇ ਕਿ ਵੀ ਉਹਨਾਂ ਨੇ ਉਸ ਨੂੰ ਰੁਕਵਾਇਆ, ਸੀਜ਼ਫਾਇਰ ਕਰਵਾਇਆ, ਤਬਾਹੀ ਕਰਵਾਈ, ਪਰ ਜੋ ਇਸ ਅੰਦਾਜ਼ ਦੇ ਵਿੱਚ ਭਾਰਤ ਨੇ ਦਹਿਸ਼ਤਗਰਦ ਤਾਲਿਬਾਨ ਰਜੀਮ ਅਫਗਾਨਿਸਤਾਨ ਦੇ ਨਾਲ ਲੁੱਡੀਆਂ ਪਾਈਆਂ ਨੇ, ਔਰ ਇਹ ਵੀ ਆਪਣੇ ਆਪ ਦੇ ਵਿੱਚ ਜਿਹੜਾ ਹੈ ਇਹ ਗੱਲ ਦੱਸਦਾ ਹੈ ਕਿ ਵੀ ਕੋਈ ਕਿਸੇ ਵੇਲੇ ਵੀ ਇਹ ਭਾਰਤ ਦੇ ਜੰਗਬਾਜ਼ ਔਰ ਦਿਲਵਦੀ ਔਰ ਹਿੰਦੂਤਵਾਦ ਦੇ ਥੱਲੇ ਅਖੰਡ ਭਾਰਤ ਦਾ ਸੁਪਨਾ ਦੇਖਣ ਵਾਲੇ ਕੋਈ ਵੀ ਇਸ ਕਿਸਮ ਦੀ ਕਰਤੂਤ ਕਰ ਸਕਦੇ ਨੇ। ਇਸ ਤੋਂ ਇਲਾਵਾ ਜਿਹੜੀ ਹੈ ਚਾਈਨਾ ਦੇ ਨਾਲ ਜਿਹੜੀ, ਔਰ ਕੁੱਲ ਮਿਲਾ ਕੇ ਵੀ ਜਿਹੜੀ ਟੈਰਿਫ ਵਾਰਫੇਅਰ ਹੈ ਜਿਹੜੀ ਸ਼ੁਰੂਆਤ ਕੀਤੀ ਟਰੰਪ ਨੇ, ਉਹ ਬੇਸ਼ੱਕ ਕੁਝ ਡੀਲ ਸਾਈਨ ਹੋਈਆਂ ਨੇ, ਲੇਕਿਨ ਇੱਕ ਗੱਲ ਅਸੀਂ ਦੇਖ ਸਕਦੇ ਹਾਂ ਕਿ ਇਹਨਾਂ 3-4 ਨੁਕਤਿਆਂ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਬਾਡੀ ਲੈਂਗੁਏਜ ਹੈ ਉਹ ਦੱਸਦੀ ਹੈ ਕਿ ਫਰਸਟ੍ਰੇਸ਼ਨ ਦੇ ਵਿੱਚ ਵਾਧਾ ਹੋ ਰਿਹਾ। ਔਰ ਇਸ ਦੇ ਚਲਦਿਆਂ ਹੀ ਅੱਜ ਜਦੋਂ ਇਜ਼ਰਾਈਲੀ ਪਾਰਲੀਮੈਂਟ, ਜਿਹਨੂੰ ਕਨੈਸਟ ਕਿਹਾ ਜਾਂਦਾ, ਉਸ ਦੇ ਵਿੱਚ ਜਿਹੜੇ ਉਹਨਾਂ ਦੇ ਹਾਰਡਲਾਈਨਰ ਨੇ, ਉਹਨਾਂ ਨੇ ਇੱਕ ਮਤਾ ਲਿਆਂਦਾ ਜਿਹਦੇ 'ਚ ਇੱਕ ਮੈਂਬਰ ਜਿਹੜਾ ਲਿਕੁਇਡ ਪਾਰਟੀ ਨੈਤਨਯਾਹੂ ਦੀ, ਉਹਨੇ ਵੀ ਉਹਨਾਂ ਨੂੰ ਜੁਆਇਨ ਕੀਤਾ ਕਿ ਵੈਸਟ ਬੈਂਕ ਨੂੰ ਪੱਕੇ ਤੌਰ ਤੇ ਇਜ਼ਰਾਈਲ ਦਾ ਹਿੱਸਾ ਬਣਾਇਆ ਜਾਏ। ਕਿਉਂਕਿ ਨੈਤਨਯਾਹੂ ਨੂੰ ਵੀ ਪਤਾ ਹੈ ਵੀ ਇਹਦਾ ਅੰਜਾਮ ਕੀ ਹੋਏਗਾ, ਪਰ ਇਹਨੂੰ ਤੁਸੀਂ ਜਿਵੇਂ ਉਹ ਦੁਆਬੇ ਦੇ ਵਿੱਚ ਝੇਡਾਂ ਕਹਿੰਦੇ ਨੇ, ਸ਼ਰਾਰਤਾਂ ਕਹਿੰਦੇ ਨੇ, ਇਸ ਨੂੰ ਕਿਸੇ ਨੂੰ ਨੀਵਾਂ ਦਿਖਾਣਾ ਕਹਿੰਦੇ ਨੇ, ਜਾਂ ਇਹ ਦੱਸਣਾ ਹੈ ਕਿ ਬਈ ਅਸੀਂ ਜਿਹੜਾ ਦੁੱਧ 'ਚ ਮਿੰਗਣਾ ਭਾਗ ਪਾਉਣੀਆਂ ਹੀ ਪਾਉਣੀਆਂ ਨੇ ਕਿਉਂਕਿ ਸਾਡੀ ਨਸਲ ਦੇ ਹਿੱਸੇ ਆਇਆ ਕਿ ਵੀ ਅਸੀਂ ਉਹ ਮਿੰਗਣਾ ਪਾਉਣੀ ਹੈ। ਜੋ ਕੁਛ ਇਹਨੂੰ ਕਿਸੇ ਵੀ ਕੈਟਾਗਰੀ 'ਚ ਰੱਖਿਆ ਜਾ ਸਕਦਾ, ਪਰ ਇਸ ਦੇ ਉੱਤੇ ਜਦੋਂ ਇਹ ਮਤਾ, ਹਾਲਾਂ ਇਹਨੇ ਕੋਈ ਪਾਸ ਨਹੀਂ ਹੋਣਾ, ਲੇਕਿਨ ਇਹ ਆਪਣੇ ਆਪ ਦੇ ਵਿੱਚ ਜਦੋਂ ਕਿ ਇੱਕ ਐਸਾ ਮਾਹੌਲ ਸਿਰਜਿਆ ਜਾ ਰਿਹਾ ਹੈ ਜਿਹਦੇ 'ਚ ਕਿ ਗਜ਼ਾ ਪੀਸ ਅਕੋਰਡ ਜਿਹੜਾ ਇਹ ਸਸਟੇਨ ਕਰੇ, ਉਹਦੇ ਲਈ ਵਾਈਸ ਪ੍ਰੈਜ਼ੀਡੈਂਟ ਮਿਸਟਰ ਵੈਂਸ ਉੱਥੇ ਬੈਠੇ ਹੋਏ ਨੇ, ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਹੈ, ਮਿਸਟਰ ਕੁਸ਼ਨਰ ਜਿਹੜੇ ਇਹਨਾਂ ਦਾ ਸਨ ਇਨ ਲਾਅ ਵੀ ਹੈ ਪ੍ਰੈਜ਼ੀਡੈਂਟ ਟਰੰਪ ਦਾ, ਉਹ ਉੱਥੇ ਬੈਠਾ ਹੋਇਆ ਹੈ, ਉਹਨਾਂ ਦਾ ਸਪੈਸ਼ਲ ਐਨਵਾਏ ਮਿਡਲ ਈਸਟ ਦਾ ਉੱਥੇ ਹੈ। ਸੋ ਇਸ ਦੇ ਚਲਦੇ ਆ ਜਿਹੜਾ ਇਸ ਮਤੇ ਦੇ ਆਉਣ ਤੋਂ ਬਾਅਦ ਇੱਕ ਇੰਟਰਵਿਊ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਟਾਈਮ ਦੇ ਨਾਲ ਆਇਆ, ਉਹਦੀ ਹੈਡਲਾਈਨ ਹੀ ਇਹ ਦਿੱਤੀ ਹੋਈ ਹੈ ਰਾਇਟਰਸ ਨਿਊਜ਼ ਏਜੰਸੀ ਨੇ, ਟਰੰਪ ਟੂ ਪੁੱਲ US ਸਪੋਰਟ ਇਫ ਇਜ਼ਰਾਈਲ ਐਨੈਕਸਿਸ ਵੈਸਟ ਬੈਂਕ। ਉਹਨਾਂ ਨੇ ਟਾਈਮ ਮੈਗਜ਼ੀਨ ਨੂੰ ਕਿਹਾ ਕਿ ਵੀ ਜੇ ਇਜ਼ਰਾਈਲ ਨੇ ਇਹ ਉਹਨੂੰ ਐਨੈਕਸ ਕੀਤਾ ਵੈਸਟ ਬੈਂਕ, ਤੇ ਅਸੀਂ ਆਪਣੀ ਜਿਹੜੀ ਹਮਾਇਤ ਹੈ ਉਹ ਇਜ਼ਰਾਈਲ ਤੋਂ ਵਾਪਸ ਲੈ ਲਾਂਗੇ। ਫਿਰ ਈਵਨ ਵਾਈਸ ਪ੍ਰੈਜ਼ੀਡੈਂਟ ਵੈਂਸ ਨੇ ਇਸ ਦੇ ਉੱਤੇ ਸਖਤ ਲਾਈਨ ਲਈ ਹੈ। ਵੈਂਸ ਕ੍ਰਿਟਿਸਾਈਜ਼ਸ ਇਜ਼ਰਾਈਲਸ ਪਾਰਲੀਮੈਂਟ ਵੋਟ ਔਨ ਵੈਸਟ ਬੈਂਕ ਐਨੈਕਸੇਸ਼ਨ, says move was insult, ਕਿ ਵੀ ਇਹ ਇਸ ਕਿਸਮ ਦਾ ਈਵਨ ਮਤਾ ਲਿਆਣਾ ਵੀ ਇਜ਼ਰਾਈਲੀ ਕਨੈਸਟ ਦੇ ਵਿੱਚ ਜਿਹੜਾ ਹੈ ਉਹ ਸਾਡੀ ਇਨਸਲਟ ਹੈ, ਕਿਉਂਕਿ ਅਸੀਂ ਪੀਸ ਅਕੋਰਡ ਨੂੰ ਜਿਹੜਾ ਹੈ ਉਹ ਇੰਪਲੀਮੈਂਟ ਹੁੰਦਾ ਦੇਖਣਾ ਚਾਹੁੰਦੇ। ਇਹੀ ਗੱਲ ਸੈਕਟਰੀ ਆਫ ਸਟੇਟ ਰੂਬੀਓ ਨੇ ਕਹੀ, ਔਰ ਰਾਇਟਰਸ ਦੀ ਹੀ ਇਹ ਖਬਰ ਹੈ। ਸੈਕਟਰੀ ਆਫ ਸਟੇਟ ਰੂਬੀਓ ਵਾਰਨਸ ਵੈਸਟ ਬੈਂਕ ਐਨੈਕਸੇਸ਼ਨ ਕੁਡ ਐਂਡੇਂਜਰ ਟਰੰਪਸ ਗਾਜ਼ਾ ਪਲਾਨ, ਕਿ ਵੀ ਜੇ ਇਸ ਦੇ ਉੱਤੇ ਕੋਈ ਅੱਗੇ ਫਰਦਰ ਕੋਈ ਕਾਰਵਾਈ ਹੋਈ ਤੇ ਇਹ ਜਿਹੜਾ ਇਸ ਸਾਰੇ ਨੂੰ ਫਰਦਰ ਨੁਕਸਾਨ ਕਰ ਸਕਦਾ। ਸੋ ਇੱਕ ਪਾਸੇ ਤਾਂ ਇਹ ਮਨਮਾਨੀਆਂ ਚੱਲ ਰਹੀਆਂ ਨੇ, ਨਾਲ ਹੀ ਕਿਉਂਕਿ ਇਹਦਾ ਜਿਹੜਾ ਸੈਕੰਡ ਫੇਜ਼ ਹੋਣਾ ਹੈ ਇਸ ਪੀਸ ਅਕੋਰਡ ਦਾ, ਜਦੋਂ ਸਭ ਵਾਪਸ ਹੋ ਜਾਂਦਾ ਹੈ, ਹੁਣ ਤਾਂ ਡੈਡ ਬਾਡੀਜ਼ ਦੇਣ ਦਾ ਹੀ ਹੈ, ਇੱਕ ਅੱਧਾ ਬੜਾ ਜਿਹਨੂੰ ਖੂੰਖਾਰ, ਭਾਵੇਂ ਉਹਦਾ ਸੰਬੰਧ ਹਮਾਸ ਨਾਲ ਨਹੀਂ ਹੈ, PLO ਨਾਲ ਹੈ, ਉਹਦੇ ਪ੍ਰਿਜ਼ਨਰ ਨੂੰ ਵੀ ਛੱਡਣਾ ਹੈ ਇਜ਼ਰਾਈਲ ਨੇ,
ਉਸ ਤੋਂ ਬਾਅਦ ਜਿਹੜਾ ਇੱਕ ਸਭ ਤੋਂ ਕ੍ਰੂਸ਼ਲ ਸਟੈਪ ਉਹ ਉੱਥੇ ਮੈਨੇਜਮੈਂਟ ਕੀ ਹੋਏਗੀ, ਉਹਦੇ 'ਚ ਜ਼ਾਹਰ ਹੈ ਕਿ ਪ੍ਰੈਜ਼ੀਡੈਂਟ ਟਰੰਪ ਕਾਊਂਟ ਕਰਦੇ ਨੇ ਮੁਸਲਮਾਨ ਦੇਸ਼ਾਂ ਦੀ ਫੌਜ ਦੇ ਉੱਤੇ, ਜਿਨ੍ਹਾਂ ਦੇ ਵਿੱਚ ਸਾਊਦੀ ਅਰੇਬੀਆ, ਇੰਡੋਨੇਸ਼ੀਆ, ਕਤਰ, ਤੁਰਕੀ, ਪਾਕਿਸਤਾਨ, ਇਹਨਾਂ ਸਾਰਿਆਂ ਦੇ ਨਾਂ, ਕਿਉਂਕਿ ਇਹ ਜਿਨ੍ਹਾਂ ਦੇ ਨਾਲ 9 ਹੈਡ ਆਫ ਸਟੇਟ, ਪ੍ਰਾਈਮ ਮਿਨਿਸਟਰਸ ਔਰ ਦੂਜਿਆਂ ਨਾਲ ਟਰੰਪ ਨੇ ਗਜ਼ਾ ਪੀਸ ਪਲਾਨ ਡਿਸਕਸ ਕੀਤੀ ਸੀ, ਉਦੋਂ ਇਹ ਸੀ ਕਿ ਵੀ ਬਜਾਏ ਕਿ ਉੱਥੇ 200 ਦੇ ਕਰੀਬ ਅਮਰੀਕਨ ਸੋਲਜਰ ਓਵਰਸੀ ਕਰਨਗੇ ਉਸ ਨੂੰ, ਲੇਕਿਨ ਜਿਹੜੀ ਫੌਜ ਹੈ ਉਹ ਇਸਲਾਮਿਕ ਮੁਲਕਾਂ ਦੀ ਹੋਏਗੀ ਔਰ ਹਮਾਸ ਨੂੰ ਡਿਸਆਰਮ ਕਰਨਾ, ਉਹਨਾਂ ਤੋਂ ਹਥਿਆਰ ਲੈਣ, ਜਿਹੜਾ ਸਭ ਤੋਂ ਔਖਾ ਕੰਮ ਹੋਏਗਾ। ਜਦ ਤੱਕ ਹਮਾਸ ਨੇ ਆਪਣੇ ਜਿਹਨੂੰ ਕਹਿੰਦੇ ਨੇ ਕਾਰਡ ਖੋਲੇ ਨਹੀਂ ਹੈ ਵੀ ਉਹ ਡਿਸਆਰਮ ਹੋਣਗੇ ਜਾਂ ਨਹੀਂ ਹੋਣਗੇ, ਲੇਕਿਨ ਇਸ ਤੋਂ ਪਹਿਲਾਂ ਹੀ ਨੈਤਨਯਾਹੂ ਕਿਉਂਕਿ ਸਾਬੋਤਾਜ ਕਰਨਾ ਚਾਹੁੰਦਾ ਹੈ ਸਾਰਿਆਂ ਨੂੰ, ਉਹਨੇ ਕਿਹਾ ਜੀ ਮੈਂ ਤੁਰਕੀ ਦੇ ਜਿਹੜੀ ਫੌਜ ਹੈ ਉਹਨੂੰ ਇੱਥੇ ਨਹੀਂ ਦੇਖ ਸਕਦਾ। ਉਹ ਹਿਸਟੋਰੀਕਲ ਰੀਜ਼ਨ ਨੇ, ਹਾਲਾਂ ਤੁਰਕੀ ਸਭ ਤੋਂ ਪਹਿਲਾ ਮੁਸਲਿਮ ਮੁਲਕ 1948 'ਚ ਸੀ ਜਿਹਨੇ ਇਜ਼ਰਾਈਲ ਨੂੰ ਰੈਕਗਨਾਈਜ਼ ਕੀਤਾ ਸੀ, ਔਰ ਇਹ ਹੁਣ ਤੱਕ ਅਰਦੋਗਾਨ ਦੇ ਪੀਰੀਅਡ ਦੇ ਦੂਜੇ ਫੇਜ਼ 'ਚ ਹਾਲਾਤ ਖਰਾਬ ਹੋਏ ਨੇ। ਸੋ ਇੱਕ ਪਾਸੇ ਇਹ ਪਾਰਟ ਚੱਲ ਰਿਹਾ ਹੈ, ਔਰ ਜਿਵੇਂ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਕੌਮਾਂ ਜਿਉਂਦੀਆਂ ਹੁੰਦੀਆਂ ਨੇ, ਔਰ ਮੈਂ ਇਸ ਲਈ ਕਹਿ ਰਿਹਾ ਕਿ ਇੱਕ ਪਾਸੇ ਨੈਤਨਯਾਹੂ ਜੋ ਕਰ ਰਿਹਾ ਹੈ, ਯਹੂਦੀਆਂ ਨੂੰ ਸਿਰਫ ਨੈਤਨਯਾਹੂ ਦੇ ਲੈਂਸ ਦੇ ਨਾਲ ਨਹੀਂ ਦੇਖਣਾ ਚਾਹੀਦਾ। ਜਿਸ ਹੱਦ ਤੱਕ ਜਾ ਕੇ ਅਮਰੀਕਾ ਦੇ ਵਿੱਚ 60% ਇਹ ਜਿਹੜੀ ਕ੍ਰੈਡੀਬਲ ਪੋਲ ਹੈ ਅਮਰੀਕਾ ਦੇ, 60% ਅਮਰੀਕਾ ਦੇ ਯਹੂਦੀ ਕਹਿੰਦੇ ਨੇ ਕਿ ਨੈਤਨਯਾਹੂ ਜੈਨੋਸਾਈਡ ਕਰ ਰਿਹਾ, ਵਾਰ ਕ੍ਰਿਮੀਨਲ ਹੈ, ਸਾਡਾ ਕੋਈ ਲਾਗਾ ਦੇਗਾ ਨਹੀਂ। ਹੁਣ ਅਸੀਂ ਨਿਊਯਾਰਕ ਦੇ ਮੇਅਰ ਦੀ ਇਲੈਕਸ਼ਨ ਹੋਣ ਜਾ ਰਹੀ ਹੈ, ਔਰ ਮਮਦਾਨੀ ਦਾ ਅਸੀਂ ਜ਼ੋਰਾਨ ਮਮਦਾਨੀ ਦਾ ਜ਼ਿਕਰ ਕੀਤਾ ਸੀ ਕੱਲ, ਬੜੀ ਲਾਈਵਲੀ ਡਿਬੇਟ ਹੋਈ ਤਿੰਨਾਂ ਦੇ ਵਿੱਚ ਹੀ, ਕਿਊਮੋ ਔਰ ਮਮਦਾਨੀ, ਔਰ ਥਰਡ ਜਿਹੜਾ ਰਿਪਬਲਿਕਨ ਕੈਂਡੀਡੇਟ ਹੈ ਇੱਥੇ ਬੜਾ ਪਪੂਲਰ ਰੇਡੀਓ ਟਾਕ ਸ਼ੋਅ ਦੇ ਉੱਤੇ, ਲਾਲ ਟੋਪੀ ਹੁੰਦੀ ਹੈ ਉਹਦੀ, ਐਕਸਟ੍ਰੀਮ ਰਿਪਬਲਿਕਨ ਲਾਈਨ ਹੁੰਦੀ ਹੈ, ਹਾਲਾਂ ਉਹਨੂੰ ਵਿਦਡਰਾ ਕਰਵਾਉਣਾ ਚਾਹੁੰਦੇ ਨੇ ਲੇਕਿਨ ਉਹ ਕਹਿੰਦਾ ਵੀ ਨਹੀਂ ਮੈਂ ਵਿੱਚ ਅੜਿਆ। ਹੁਣ ਮਮਦਾਨੀ ਨੇ ਇਹ ਇਸ ਤੋਂ ਪਹਿਲਾਂ ਜਿਹੜੀ ਇੱਕ ਮੀਡੀਆ ਐਕਸਪੋਜ਼ਰ ਹੋਇਆ ਉਹਦੇ 'ਚ ਕਲੀਅਰਲੀ ਕਿਹਾ ਸੀ ਵੀ ਜੇ ਨੈਤਨਯਾਹੂ ਤੇ ਮੋਦੀ ਇਹ ਨਿਊਯਾਰਕ ਆਏ ਤਾਂ ਮੈਂ ਇਹਨਾਂ ਨੂੰ ਗ੍ਰਿਫਤਾਰ ਕਰਾਂਗਾ, ਇਹ ਵਾਰ ਕ੍ਰਿਮੀਨਲ ਨੇ। ਹੁਣ ਨਿਊਯਾਰਕ ਦੇ ਵਿੱਚ ਬਹੁਤ ਵੱਡੀ ਪਾਪੂਲੇਸ਼ਨ ਯਹੂਦੀਆਂ ਦੀ ਹੈ, ਬਰੁਕਲਿਨ ਭਰਿਆ ਹੋਇਆ ਉਹਨਾਂ ਦੇ ਨਾਲ, ਲੇਕਿਨ ਜਦੋਂ ਮੈਂ ਇਹ ਕਹਿੰਦਾ ਵੀ ਜਿਹੜੀਆਂ ਕੌਮਾਂ ਦੇ ਵਿੱਚ ਆਪਣੇ ਕਿਸੇ ਗਲਤ ਬੰਦੇ ਨੂੰ ਚੈਲੰਜ ਕਰਨ ਦੀ ਹਿੰਮਤ ਹੁੰਦੀ ਹੈ ਉਹ ਫਿਰ ਸਰਵਾਈਵ ਵੀ ਕਰਦੀਆਂ ਨੇ, ਔਰ ਨਿਊਯਾਰਕ ਬਰੁਕਲਿਨ ਦੇ ਯਹੂਦੀਆਂ ਤੋਂ ਲੈ ਕੇ ਓਵਰਆਲ ਮੈਕਸਿਮਮ ਜਿਹੜੀ ਸਪੋਰਟ ਹੈ ਮਮਦਾਨੀ ਨੂੰ ਉਹ ਇਸ ਸੈਗਮੈਂਟ 'ਚੋਂ ਹੈ, ਕਿਉਂਕਿ ਉਹ ਸਮਝਦੇ ਨੇ, ਹਾਲਾਂ ਉਹ ਬਹੁਤ ਪ੍ਰੈਕਟਿਸਿੰਗ ਆਰਥੋਡਾਕਸ ਯਹੂਦੀ ਨੇ, ਉਹਨਾਂ ਦਾ ਪਹਿਰਾਵਾ ਵੀ, ਉਹ ਮੋਬਾਈਲ ਫੋਨ ਵੀ ਨਹੀਂ ਕੈਰੀ ਕਰਦੇ, ਉਹ ਵਨ ਟਾਈਪ ਹੀ ਹੁੰਦਾ ਜਿਹੜਾ ਤੁਹਾਨੂੰ ਸਿਰਫ ਕਾਲ ਆਉਂਦੀ ਹੈ, ਔਰ ਉਹਨਾਂ ਪਾਰਟ ਔਰ ਹੋਰ ਵੀ ਬਹੁਤ ਸਾਰੇ ਉਹਨਾਂ ਦੇ ਜਿਹੜੇ, ਲੇਕਿਨ ਇਸ ਮੁੱਦੇ ਦੇ ਉੱਤੇ ਉਹ ਬਿਲਕੁਲ ਕਲੀਅਰ ਨੇ ਕਿ ਨੈਤਨਯਾਹੂ ਜਿਹੜਾ ਉਹ ਜੈਨੋਸਾਈਡ ਕਰ ਰਿਹਾ। ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਵੀ ਜਦੋਂ ਵਿਦਿਨ, ਔਰ ਜਦੋਂ ਅਸੀਂ ਜੂਨ 84 ਦੇ ਘੱਲੂਘਾਰੇ ਜਾਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਜਾਂ ਉਸ ਤੋਂ ਬਾਅਦ ਦੇ ਪੀਰੀਅਡ ਬਾਰੇ ਦੇਖਦੇ ਹਾਂ, ਹਕੂਮਤ ਕੀ ਕਰਦੀ ਹੈ, ਇੰਦਰਾ ਗਾਂਧੀ ਨੇ ਕੀ ਕੀਤਾ, ਉਹਨੇ ਵੋਟਾਂ ਲੈਣੀਆਂ ਸੀ, ਉਹਨੇ ਸਿੱਖਾਂ ਨੂੰ ਸਬਕ ਸਿਖਾਉਣਾ ਸੀ, ਉਹ ਗੰਗੂ ਬਾਹਮਣ ਦੀ ਖਾਨਦਾਨੀ 'ਚੋਂ ਸਿੱਖਾਂ ਤੋਂ ਬਦਲਾ ਲੈਣਾ ਸੀ। ਇਹ ਇੱਕ ਵੱਖਰੀ ਡਿਬੇਟ ਹੈ। ਗੱਲ ਦੇਖਣ ਵਾਲੀ ਇਹ ਹੈ ਕਿ ਬਾਕੀ ਸਾਰੇ ਮੁਲਕ 'ਚੋਂ 1 ਬਿਲੀਅਨ 400 ਮਿਲੀਅਨ ਅੱਜ ਉਹਨਾਂ ਦੀ ਆਬਾਦੀ ਹੈ, ਕਿੰਨਿਆਂ ਨੇ ਇੰਦਰਾ ਗਾਂਧੀ ਦੇ ਉਸ ਜੂਨ 84 ਦੇ ਹਮਲੇ ਦਾ ਵਿਰੋਧ, ਤੁਸੀਂ ਉਂਗਲਾਂ ਤਾਂ ਵੀ ਨਹੀਂ ਗਿਣ ਸਕਦੇ। ਨਵੰਬਰ 84 ਦੀ ਨਸਲਕੁਸ਼ੀ, ਉਸ ਦੇ ਉੱਤੇ ਉਹਨਾਂ ਦਾ ਹੀ ਚਮਚਾ ਖੁਸ਼ਵੰਤ ਸਿੰਘ, ਜਿਹਨੂੰ ਰਾਜ ਸਭਾ ਮੈਂਬਰ ਇੰਦਰਾ ਗਾਂਧੀ ਨੇ ਬਣਾਇਆ ਸੀ, ਉਹ ਖੁਦ ਲਿਖਦਾ ਵੀ ਨਵੰਬਰ 84 ਵਾਪਰਿਆ, ਉਹਨੇ ਭੱਜ ਕੇ ਜਾ ਕੇ ਨਾਰਵੇ ਦੀ ਐਮਬੈਸੀ ਕੇ ਕਿਤੇ ਸ਼ਰਨ ਲਈ ਸੀ, ਔਰ ਜਦੋਂ ਕਿਉਂਕਿ ਮੈਂਬਰ ਸੀ ਰਾਜ ਸਭਾ, ਹਾਲਾਤ ਉਹਦਾ ਜਿਹੜਾ ਰਾਜੀਵ ਗਾਂਧੀ ਦੇ ਵੇਲੇ ਉਹਨੇ ਕਿਹਾ ਕਿ ਵੀ ਮੈਂ ਕੋਸ਼ਿਸ਼ ਕੀਤੀ ਕਿ ਇੱਕ ਮਤਾ ਲਿਆਂਦਾ ਜਾਏ ਜਿਹਦੇ 'ਚ ਕੰਡੈਮ ਕੀਤਾ ਜਾਏ ਜਿਹੜੀ ਨਸਲਕੁਸ਼ੀ ਸਿੱਖਾਂ ਦੀ ਹੋਈ ਹੈ, ਮੈਨੂੰ ਇੱਕ ਵੀ ਹੋਰ ਰਾਜ ਸਭਾ ਮੈਂਬਰ ਨਹੀਂ ਮਿਲਿਆ। ਹੁਣ ਉਹੀ ਸਿੱਖ ਕੌਮ ਜਿਹੜੀ ਜਦੋਂ ਇੰਦਰਾ ਗਾਂਧੀ ਐਮਰਜੈਂਸੀ ਲਾਉਂਦੀ ਹੈ ਪੰਜਾਬ 'ਚ, ਹਾਲਾਂ ਉਹਦੇ 'ਚ ਢਿੱਲ ਸੀਗੀ, ਸਭ ਤੋਂ ਮੂਹਰੇ ਹੋ ਕੇ ਜਿਹੜੇ ਆ ਉਹ ਉਹਨਾਂ ਨੇ ਗ੍ਰਿਫਤਾਰੀਆਂ ਦਿੱਤੀਆਂ, ਮੋਰਚਾ ਲਾਇਆ, 40,000 ਤੋਂ ਜ਼ਿਆਦਾ ਜੇਲ੍ਹਾਂ ਦੇ ਵਿੱਚ ਗਏ, ਲੇਕਿਨ ਜਦੋਂ ਸਿੱਖ ਕੌਮ ਦੇ ਉੱਤੇ ਮੁਸੀਬਤਾਂ ਦਾ ਪਹਾੜ, ਟੋਟਲ ਵਾਰ ਉਹਨਾਂ ਦੇ ਉੱਤੇ ਸੁੱਟੀ ਗਈ, 1-2 ਸ਼ਖਸੀਅਤਾਂ ਜਿਨ੍ਹਾਂ ਦੇ ਆਪਣੇ ਰੀਜ਼ਨ ਸੀ, ਉਹਨਾਂ ਤੋਂ ਬਿਨਾਂ ਨਾ ਕੋਈ ਜੂਨ 84 ਨਾ ਨਵੰਬਰ 84। ਫਿਰ ਗੱਲ ਜੇ ਇਹ ਵੀ ਹੋਏ ਜੀ ਉਹ ਤਾਂ ਕਾਂਗਰਸ ਨੇ ਕੀਤਾ, ਉਹਨਾਂ ਨੇ ਕੀਤਾ। ਹੁਣ
ਨਵੰਬਰ 84 ਤੋਂ ਅਸੀਂ 2025 ਚ ਗੱਲ ਕਰ ਰਹੇ ਹਾਂ, ਨਵੰਬਰ ਫਿਰ ਆ ਗਿਆ। 41 ਸਾਲ ਜਿਹੜੇ 42 ਸਾਲ ਹੋ ਜਾਣੇ ਨੇ। ਦਰਜਨ ਤੋਂ ਜ਼ਿਆਦਾ ਹਕੂਮਤਾਂ ਬਦਲੀਆਂ, ਮੋਦੀ ਦੀ ਤੀਸਰੀ ਟਰਮ ਹੈ, ਪਰ ਜਸਟਿਸ ਕਿੱਥੇ ਹੈ, ਇਨਸਾਫ ਕਿੱਥੇ ਹੈ? ਜੇ ਇੱਕ ਵੀ ਉਹਨਾਂ ਚੋਂ, ਔਰ ਉਸ ਦੌਰ 'ਚ 2 ਵਾਰ ਤਾਂ ਪੱਗ ਵਾਲੇ ਨੂੰ ਵੀ ਲਿਆ ਕੇ ਬਿਠਾਇਆ। ਉਹ ਤਾਂ ਜਗਦੀਸ਼ ਟਾਈਟਲਰ ਦਾ ਜਿਹੜਾ ਰਿਜ਼ਾਈਨ ਲੈਣ ਤੱਕ ਨੂੰ ਜਿਹੜਾ ਉਹਦੇ ਤੇ ਪ੍ਰੈਸ਼ਰ ਸੀ ਕਿ ਨਾ ਰਿਜ਼ਾਈਨ ਕਰੇ ਟਾਈਟਲਰ। ਸੋ ਜਦੋਂ ਇਹ ਮਾਹੌਲ ਹੁੰਦੇ ਨੇ, ਐਸੇ ਨੇਸ਼ਨ, ਐਸੀਆਂ ਕੌਮਾਂ ਡੂਮਸ ਟੂ ਫੇਲਿਅਰ ਹੁੰਦੀਆਂ ਨੇ ਜਾਂ ਡੂਮ ਟੂ ਡਾਈ ਹੁੰਦੀਆਂ ਨੇ। ਔਰ ਮੈਂ ਜਿਹੜਾ ਔਰ ਅਸੀਂ ਸ਼ੁਕਰਗੁਜ਼ਾਰ ਹਾਂ ਸਾਡੇ ਮਿੱਤਰ ਮਲਕ ਸਾਹਿਬ, ਜਿਹੜੇ ਖੁਦ ਵੀ ਕਿਸੇ ਵੇਲੇ ਬੜਾ ਪਪੂਲਰ ਇੱਥੋਂ ਪਬਲੀਕੇਸ਼ਨ ਵੀ ਕੱਢਦੇ ਰਹੇ ਔਰ ਅਦਰਵਾਈਜ਼ ਪੂਰੇ ਸਜਗ ਹੁੰਦੇ ਨੇ। ਉਹਨਾਂ ਨੇ ਸਾਨੂੰ ਗਾਰਡੀਅਨ ਦੀ ਸਟੋਰੀ ਭੇਜੀ ਹੈ, ਜਿਹਦੇ 'ਚ ਮਿਸਟਰ ਜੋਸਫ ਗੈਡੀਅਨ ਇਸ ਦੇ ਜਿਹੜੇ ਨੇ ਲਿਖਾਰੀ ਨੇ, ਔਰ ਉਹਨਾਂ ਨੇ ਇਹ ਸਟੋਰੀ ਕੀਤੀ ਹੈ ਕਿ 450 ਦੇ ਕਰੀਬ, ਜ਼ਿਆਦਾ 450 ਤੋਂ ਪ੍ਰੋਮੀਨੈਂਟ ਜੂਇਸ਼ ਪਰਸਨੈਲਿਟੀਜ਼ ਦੁਨੀਆ ਦੀਆਂ, ਜਿਨ੍ਹਾਂ ਦੇ ਵਿੱਚ ਪ੍ਰਮੁੱਖ ਰਾਈਟਰ ਨੇ, ਆਸਕਰ ਅਵਾਰਡ ਵਿਨਰ ਨੇ, ਮੈਂ ਤਾਂ ਬਹੁਤਿਆਂ ਦੇ ਨਾਮ ਵੀ ਨਹੀਂ ਸੁਣੇ ਹੋਏ, ਲੇਕਿਨ ਦੇ ਆਰ ਵੈਰੀ ਡਿਸਟਿੰਗੁਇਸ਼ਡ ਪੀਪਲ। ਉਹਨਾਂ ਨੇ ਜਿਹੜਾ ਲੈਟਰ ਲਿਖਿਆ UN ਨੂੰ ਔਰ ਵਰਲਡ ਲੀਡਰਸ ਨੂੰ ਐਡਰੈਸ ਕੀਤਾ ਹੈ ਕਿ ਵੀ ਜੋ ਇਜ਼ਰਾਈਲ ਕਰ ਰਿਹਾ ਹੈ ਗਜ਼ਾ ਦੇ ਵਿੱਚ, ਉਹ ਵਾਰ ਕ੍ਰਾਈਮ ਨੇ ਔਰ ਜੈਨੋਸਾਈਡ ਹੈ, ਔਰ ਉਹਦੇ ਲਈ ਅਕਾਊਂਟੇਬਿਲਟੀ ਹੋਏ। ਮੈਨੂੰ ਲੱਗਾ ਵੀ ਵਾਹ, ਇਹ ਹੈ। ਇਹਨੂੰ ਤੁਸੀਂ ਜਦੋਂ ਵੀ ਕਿਸੇ ਸਟਰਗਲ ਦੇ ਵਿੱਚ ਅਸੀਂ ਦੇਖਦੇ ਹਾਂ, ਤੇ ਜਦੋਂ ਦੂਸਰੇ ਪਾਸਿਓਂ ਸਪੋਰਟ ਆਉਂਦੀ ਹੈ, ਭਾਵੇਂ ਪਹਿਲਾਂ ਤਾਂ ਆਪਣੀ ਕਮਿਊਨਿਟੀ ਦੀ ਹੁੰਦੀ ਹੈ, ਫਿਰ ਦੂਸਰੇ ਹੁੰਦੇ, ਉਹਨੂੰ ਸੌਫਟ ਪਾਵਰ ਕਿਹਾ ਜਾਂਦਾ। ਇਹ ਆਪਣੇ ਆਪ ਦੇ ਵਿੱਚ ਸ਼ੋਅ ਕਰਦਾ ਹੈ ਕਿ ਭਾਈ ਦੁਨੀਆ ਦੇ ਵਿੱਚ ਜਿਵੇਂ ਸਾਡੀ ਕਿਸਾਨੀ ਮੂਵਮੈਂਟ ਚੱਲੀ 3 ਖੇਤੀ ਕਾਨੂੰਨ ਵਾਪਸ ਲੈਣ ਵੇਲੇ, ਉਦੋਂ ਅਸੀਂ ਦੇਖਿਆ ਕਿ ਭਾਈ ਉਹਦੇ 'ਚ ਵਰਲਡ ਲੈਵਲ ਦੇ ਕੁਝ ਪੌਪ ਸਿੰਗਰ ਵੀ, ਉਹਨਾਂ ਦੇ ਵਿੱਚ ਐਨਵਾਇਰਨਮੈਂਟਲਿਸਟ ਬੀਬੀ ਜਿਹੜੀ ਹੁਣ ਵੀ 40 ਤੋਂ ਜ਼ਿਆਦਾ ਸ਼ਿਪਸ ਦਾ ਫਲੋਟੀਲਾ ਲੈ ਕੇ ਗਜ਼ਾ ਗਈ, ਉਹਦਾ ਕੀ ਨਾਂ ਹੈ, ਗੁੰਸਬਰਗ ਜਾਂ ਕੁਛ ਇਸ ਕਿਸਮ ਦਾ, 16-17 ਸਾਲਾਂ ਦੀ, ਉਹਨੇ ਸਪੋਰਟ ਥਰੂ ਕੀਤਾ, ਹੋਰਨਾਂ ਨੇ ਕੀਤਾ। ਔਰ ਇਹਨਾਂ ਨੇ ਇੰਡੀਆ ਨੂੰ, ਉਹਨਾਂ ਨੂੰ ਵਕਤ ਪੈ ਗਿਆ ਕਿ ਬਈ ਇਹ ਬਾਹਰਲੇ ਲੋਕ, ਔਰ ਜ਼ਾਹਰ ਹੈ ਪੋਲੀਟੀਕਲੀ ਜਸਟਿਨ ਟਰੂਡੋ ਨੇ ਕੀਤਾ, ਆਸਟ੍ਰੇਲੀਆ 'ਚੋਂ ਹੋਇਆ, MPs ਬੋਲੇ, ਦੂਸਰੇ ਬੋਲੇ, ਪਰ ਇਹ ਤੁਹਾਡੀ ਫਿਰ ਜਦੋਂ ਕਾਜ਼ ਤੁਹਾਡਾ ਹੋਏ ਔਰ ਤੁਸੀਂ ਹੌਲੀ ਆਪਣੀ ਇੱਕ ਇੰਨੀ ਕੁ ਗੁੱਡਵਿਲ ਬਿਲਟ ਕੀਤੀ ਹੋਈ ਹੈ। ਔਰ ਅਸੀਂ ਦੇਖਦੇ ਹਾਂ ਜੇ ਹੁਣ US ਕਾਂਗਰਸ 'ਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਰੈਕਗਨਾਈਜ਼ ਕੀਤਾ ਜਾਂਦਾ ਹੈ, ਕਿਤੇ ਹੋਰ ਧੱਕਾ ਹੁੰਦਾ ਹੈ, ਬਾਹਰਲਾ ਕੋਈ ਬੋਲਦਾ ਹੈ, ਇਹ ਤੁਹਾਡੀ ਸੌਫਟ ਪਾਵਰ ਹੈ ਜਿਹੜੀ ਓਵਰ ਏ ਪੀਰੀਅਡ ਆਫ ਟਾਈਮ ਬਿਲਟ ਕੀਤੀ ਹੈ। ਔਰ ਇਹ ਸਟੋਰੀ 'ਚ ਇਹ ਹੈ ਕਿ ਭਾਈ ਜਿਹੜੇ 450 ਤੋਂ ਜ਼ਿਆਦਾ ਜਿਹੜੇ ਡਿਗਨਿਟਰੀ, ਜਿਨ੍ਹਾਂ 'ਚ ਇਜ਼ਰਾਈਲ ਦੇ ਆਫੀਸ਼ੀਅਲ ਰਹੇ ਲੋਕ ਨੇ, ਆਸਕਰ ਅਵਾਰਡ ਵਿਨਰ ਨੇ, ਬੜੇ ਆਥਰ ਨੇ, ਇੰਟੈਲੈਕਚੁਅਲ ਨੇ, ਉਹਨਾਂ ਨੇ ਓਪਨ ਲੈਟਰ ਲਿਖਿਆ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਜੋ ਇਜ਼ਰਾਈਲ ਕਰ ਰਿਹਾ ਗਜ਼ਾ 'ਚ ਉਹਦੀ ਅਕਾਊਂਟੇਬਿਲਟੀ ਹੋਣੀ ਚਾਹੀਦੀ ਹੈ, ਔਰ ਜੋ ਵੈਸਟ ਬੈਂਕ ਔਰ ਈਸਟ ਜੈਰੂਸ਼ਲਮ 'ਚ ਵੀ ਹੈ ਉਹਦੇ ਲਈ ਉਹਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ। ਕਿਉਂਕਿ ਯੂਰਪੀਅਨ ਯੂਨੀਅਨ ਲੀਡਰਸ ਬ੍ਰਸਲਸ ਦੇ ਵਿੱਚ ਜਿਹੜੀ ਉਹਨਾਂ ਦੀ ਮੀਟਿੰਗ ਸੀ, ਉਸ ਤੋਂ ਠੀਕ ਪਹਿਲਾਂ ਉਹਨਾਂ ਨੇ ਇਹ ਕਿਹਾ ਕਿ ਭਾਈ ਜਿਹੜੀਆਂ ਸੈਂਕਸ਼ਨਸ ਇਹਨਾਂ ਦੇ ਉੱਤੇ, ਇਜ਼ਰਾਈਲ ਦੇ ਉੱਤੇ ਲਾਈਆਂ ਜਾਣ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਹੈਵ ਨਾਟ ਫॉरगॉटन that so many of the laws, charters and conventions established to safeguard and protect all human life were created in response to the Holocaust, the signatories' right. Those safeguards have been relentlessly violated by Israel. ਹੁਣ ਇਹ ਉਹ ਨੇ ਜਾਗਰੂਕ ਯਹੂਦੀ ਕੌਨਸ਼ੀਅੰਸ ਵਾਲੇ ਕਿ ਜਿਹੜੀਆਂ ਕਨਵੈਨਸ਼ਨਸ ਬਣੀਆਂ, ਜਾਂ ਜਿਹੜਾ ਇਹ ਨਾਰਾ ਵੀ ਦੁਨੀਆ 'ਚ ਹੋਲੋਕਾਸਟ ਦੀ ਜਦੋਂ ਵਿਕਟਮਸ ਦੀ ਕਹਾਣੀ ਸਾਹਮਣੇ ਆਈ, ਆਸਟ੍ਰਿਚ ਕੈਂਪ, ਕੰਸਨਟ੍ਰੇਸ਼ਨ ਕੈਂਪ, ਗੈਸ ਚੈਂਬਰ, ਔਰ ਉਸ 'ਚੋਂ ਇਹ ਸਾਰਾ ਨਿਕਲਿਆ ਹੋਇਆ ਜੀ ਨੈਵਰ ਅਗੇਨ, ਕਿਸੇ ਨਾਲ ਹੋਰ ਨਾ ਵਾਪਰੇ। ਪਰ ਅਸੀਂ ਦੇਖ ਰਹੇ ਹਾਂ ਵੀ ਇਹ ਤਾਂ 2 ਸਾਲ ਤੋਂ ਅੱਖਾਂ ਦੇ ਸਾਹਮਣੇ ਜੋ ਕੁਝ ਹਿਟਲਰ ਨੇ ਕੀਤਾ ਉਹ ਤਾਂ ਹਿਡਨ ਢੰਗ ਨਾਲ ਕਰਦਾ ਰਿਹਾ। ਤਾਂ ਸਾਹਮਣੇ ਜਦੋਂ ਡਿਫੀਟ ਹੋਇਆ, ਜਿਹੜੀਆਂ ਐਲਾਈਡ ਫੋਰਸਿਸ ਦੀਆਂ ਫੌਜਾਂ ਦਾਖਲ ਹੋਈਆਂ ਫਰਾਂਸ 'ਚ, ਪੋਲੈਂਡ ਦੇ ਵਿੱਚ, ਯੂਕਰੇਨ 'ਚ, ਜਰਮਨੀ 'ਚ, ਉਦੋਂ ਪਤਾ ਲੱਗਾ ਕਿ ਭਾਈ ਉਹਨੇ ਕੀਤਾ ਕੀ ਹੈ। ਪਰ ਇਹ ਤਾਂ ਇਨ ਫੁੱਲ ਗਲੇਅਰ ਆਫ ਕੈਮਰਾਜ਼, ਕੱਲਾ ਇਹੀ ਨਹੀਂ ਕਿ ਬੇਗੁਨਾਹ ਔਰਤਾਂ ਬੱਚਿਆਂ ਨੂੰ ਮਾਰਿਆ, 220 ਤੋਂ ਜ਼ਿਆਦਾ ਜਰਨਲਿਸਟ, ਇੰਨੇ ਤਾਂ ਸਾਰੇ ਸੈਕੰਡ ਵਰਲਡ ਵਾਰ ਵੇਲੇ ਨਹੀਂ ਮਰੇ ਹੋਣੇ, ਮਾਰੇ ਨੇ। ਫਿਰ ਜਿਹੜੇ ਹਿਊਮੈਨਿਟੇਰੀਅਨ ਏਡ ਦੇਣ ਪਹੁੰਚਾਉਣ ਵਾਲੇ ਨੇ ਉਹਨਾਂ ਨੂੰ,
ਡਾਕਟਰਸ, ਨਰਸਿਸ, ਹਸਪੀਟਲਸ ਨੂੰ ਬੌਂਬ ਕੀਤਾ, ਫੁੱਲ ਗਲੇਅਰ ਆਫ ਕੈਮਰਾਜ਼ ਔਰ ਟੋਟਲ ਫਿਰ ਡਿਨਾਇਲ ਹਰ ਚੀਜ਼ ਨੂੰ ਸਾਹਮਣੇ ਹੋ ਰਿਹਾ। ਸੋ ਉਹਨਾਂ ਨੇ ਕਿਹਾ ਕਿ ਭਾਈ ਇਹ ਤਾਂ ਸਾਰੇ ਜਿਹੜੇ ਬਣੇ ਨੇ ਪ੍ਰੋਟੋਕਾਲ, ਕੋਵੈਨੈਂਟਸ ਜਾਂ ਚਾਰਟਰ, ਇਹ ਤਾਂ ਬਣੇ ਹੀ ਹੋਲੋਕਾਸਟ ਤੋਂ ਬਾਅਦ ਸੀ ਔਰ ਇਹ ਜਿਹੜੇ ਇਸ ਨੂੰ ਇਜ਼ਰਾਈਲ ਨੇ ਬਾਰ-ਬਾਰ ਵਾਇਓਲੇਟ ਕੀਤਾ ਔਰ ਜਿਹੜੇ ਸਿਗਨੇਟਰੀ ਨੇ ਇਸ ਸਾਰੇ ਦੇ, ਉਹਨਾਂ ਦੇ ਵਿੱਚ ਫਾਰਮਰ ਸਪੀਕਰ ਵੀ ਹੈ ਇਜ਼ਰਾਈਲ ਦੀ ਕਨੈਸਟ ਦਾ, ਜਿਹੜੀ ਉਹਨਾਂ ਦੀ ਪਾਰਲੀਮੈਂਟ ਹੈ, ਉਹਨਾਂ ਦਾ ਸਪੀਕਰ ਅਬਰਾਹਮ ਬਰਗ, ਫਿਰ ਫਾਰਮਰ ਇਜ਼ਰਾਈਲੀ ਪੀਸ ਨੈਗੋਸ਼ੀਏਟਰ ਡੈਨੀਅਲ ਲੈਵੀ, ਬ੍ਰਿਟਿਸ਼ ਆਥਰ ਮਾਈਕਲ ਰੋਜ਼ਨ, Canadian author Naomi Klein, Oscar-winning filmmaker Jonathan Glazer, US actor Wallace Shawn, Emmy winners, Emmy Award Ilana Glazer, Hannah Anisbar, Pulitzer Prize winner Benjamin Moser। ਇਹ ਇਸ ਤੋਂ ਅੰਦਾਜ਼ਾ ਹੋ ਸਕਦਾ ਵੀ ਕਿਸ ਲੈਵਲ ਦੇ ਲੋਕ ਨੇ, ਯਹੂਦੀ ਨੇ। ਸੋ ਅਸੀਂ ਸਮਝਦੇ ਹਾਂ ਕਿ ਧਰਮ ਦੇ ਨਾਲ ਬੇਸ਼ੱਕ ਕਦੇ ਵੀ ਕਿਸੇ ਚੀਜ਼ ਨੂੰ ਨਹੀਂ ਜੋੜਨਾ ਚਾਹੀਦਾ, ਪਰ ਇਹ ਇੱਕ ਮਾਣ ਵਾਲੀ ਗੱਲ ਹੁੰਦੀ ਹੈ ਕਿ ਵੀ ਜੇ ਕੋਈ ਕਰ ਰਿਹਾ, ਜਦੋਂ ਹੁਣ ਸਿੱਖ ਕੌਮ ਦੇ ਹਵਾਲੇ ਨਾਲ ਅਸੀਂ ਕਦੇ ਵੀ ਹਿੰਦੂਆਂ ਦੇ ਖਿਲਾਫ, ਜਾਂ ਅਸੀਂ ਕਦੇ ਨਹੀਂ ਕਿਹਾ ਵੀ ਸਾਡੀ ਲੜਾਈ ਜਿਹੜੀ ਹੈ ਉਹ ਹਿੰਦੂਆਂ ਦੇ ਨਾਲ ਹੈ ਜਾਂ ਅਸੀਂ ਕੋਈ ਹਿੰਦੂਆਂ ਦੇ ਅਗੇਂਸਟ ਨਫ਼ਰਤ ਰੱਖਦੇ ਹਾਂ। ਪਰ ਜਦੋਂ ਤੁਸੀਂ ਵਰਤਾਰਾ ਦੇਖਦੇ ਹੋ ਵਿਹਾਰਕ ਤੌਰ ਤੇ, ਜਦੋਂ ਜਿਵੇਂ ਅਸੀਂ ਪੰਜਾਬ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਜੇ ਪੰਜਾਬ ਦੀ ਸਮੱਸਿਆ ਦੀ ਜੜ ਦੇਖਣੀ ਹੋਏ, ਸਿੱਖਾਂ ਦੇ ਨਾਲ ਜੋ ਵਾਪਰਿਆ 47, ਇੱਕ ਤਾਂ ਨਹਿਰੂ, ਪਟੇਲ ਔਰ ਬ੍ਰਾਹਮਣਵਾਦੀਆਂ ਦੀ ਜਿਹੜੀ ਹੈ ਮੰਦ ਭਾਵਨਾ, ਜਿਹੜੀ ਪਹਿਲੇ ਦਿਨ ਤੋਂ ਸਿੱਖੀ ਨੂੰ ਖਤਮ ਕਰਨ ਦੀ ਸੀ, ਪਰ ਉਹਦੇ ਜਿਹੜਾ ਸਭ ਤੋਂ ਵੱਡਾ ਟੂਲ ਬਣੇ ਉਹ ਪੰਜਾਬ ਦੇ ਹਿੰਦੂ, ਜਿਹੜਾ ਪੰਜਾਬ ਦਾ ਖਾਂਦੇ ਨੇ, ਪੰਜਾਬ ਦੇ ਸਿੱਖ ਕਿਸਾਨ ਦੀ ਬਦੌਲਤ ਇਹਨਾਂ ਦੀਆਂ ਆੜਤ ਔਰ ਦੁਕਾਨਦਾਰੀਆਂ ਔਰ ਇਹਨਾਂ ਦੀਆਂ ਕੋਠੀਆਂ ਮਹਿਲ ਬਣੇ ਹੋਏ ਨੇ। ਔਰ ਬਿਟਰੇਲ ਵੀ ਕਿਹਦੇ ਨਾਲ ਕੀਤੀ? ਆਪਣੀ ਮਾਂ ਬੋਲੀ ਨਾਲ, ਕਿ ਜੀ ਅਸੀਂ ਹਿੰਦੀ ਭਾਸ਼ੀ ਹਾਂ, ਪੰਜਾਬੀ ਬੋਲ ਕੇ ਕਰ ਰਹੇ ਨੇ ਵੀ ਸਾਡੀ ਮਾਂ ਬੋਲੀ ਪੰਜਾਬੀ ਨਹੀਂ। ਔਰ ਮੈਂ ਅੱਜ ਹੀ ਕਿਸੇ ਵੀਰ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਇਹਨਾਂ ਦਾ ਤੁਸੀਂ ਫਿਰਕੂਪਣਾ ਦੇਖੋ, ਜਾਂ ਜਦੋਂ ਅਸੀਂ ਸਕ੍ਰਿਪਟ ਦੀ ਗੱਲ ਕਰਦੇ ਹਾਂ ਵੀ ਗੁਰਮੁਖੀ ਸਕ੍ਰਿਪਟ ਕਿਉਂ ਇੰਪੋਰਟੈਂਟ ਹੈ। ਜਦੋਂ ਪੰਜਾਬੀ ਸੂਬਾ ਮੋਰਚਾ ਲੱਗਾ ਹੋਇਆ ਸੀ, ਹਿੰਦੂਆਂ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਦੇ ਪ੍ਰੋਮੀਨੈਂਟ ਇੰਟੈਲੈਕਚੁਅਲ, ਜਿਨ੍ਹਾਂ 'ਚ ਸੂਰਜ ਭਾਨ, BS ਬਹਿਲ, ਕੋਈ ਪੰਜਾਬ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਸੀ, DAV ਕਾਲਜ ਜਲੰਧਰ ਦਾ ਪ੍ਰਿੰਸੀਪਲ ਸੀ, ਔਰ ਹੋਰ, ਉਹਨਾਂ ਨੇ ਅਕਾਲੀ ਲੀਡਰਾਂ ਨੂੰ ਆਫਰ ਕੀਤੀ ਕਿ ਵੀ ਅਸੀਂ ਪੰਜਾਬੀ ਸੂਬੇ ਦੀ ਮੰਗ ਨੂੰ ਮੰਨ ਲੈਂਦੇ, ਪੰਜਾਬੀ ਨੂੰ ਮਾਂ ਬੋਲੀ, ਇੱਕੋ ਹੀ ਸ਼ਰਤ ਹੈ ਸਾਡੀ ਕਿ ਜਿਹੜੀ ਉਸ ਦੀ ਲਿਪੀ ਹੋਏ, ਸਕ੍ਰਿਪਟ ਹੋਏ, ਉਹ ਗੁਰਮੁਖੀ ਨਾ ਹੋਏ, ਉਹ ਦੇਵਨਾਗਰੀ ਹੋਏ, ਕਿ ਬੋਲੀ ਪੰਜਾਬੀ ਰਹੇ, ਲਿਖੋ ਉਹਨੂੰ ਤੁਸੀਂ ਤੁਸੀਂ ਇਹ ਬਦਦਿਆਨਤੀ ਦੇਖੋ ਕਿਸ ਲੈਵਲ ਤੇ। ਸੋ ਇਹ ਉਸ ਪੀਰੀਅਡ, ਇਹ 1950 ਦੀ ਗੱਲ ਹੈ, ਜਦੋਂ ਅਜੇ ਕੋਈ ਪਿੰਡਾਂ ਵਾਲੇ ਨਹੀਂ ਸੀ ਆਏ, ਅਜੇ ਤਾਂ ਅੱਧੀ ਸਿੱਖ ਕੌਮ ਜਿਹੜੀ ਹੈ ਉਹ ਪਨਾਹਗੀਰ ਬਣ ਕੇ ਬੈਠੀ ਹੋਈ ਸੀ ਕੈਂਪਾਂ ਦੇ ਵਿੱਚ। ਉਦੋਂ ਤੋਂ ਇਹਨਾਂ ਦੀ ਦੁਸ਼ਮਣੀ। ਤੇ ਜੇ ਭਾਰਤ ਭਰ ਦੇ ਹਿੰਦੂਆਂ ਦਾ ਹਾਲ ਦੇਖਣਾ, ਉਹ ਸੀ ਜੂਨ 84, ਨਵੰਬਰ 84, ਔਰ ਅੱਜ ਵੀ ਤੁਸੀਂ ਕੋਈ ਮੁੱਦਾ ਦੇਖ ਲਓ, ਆ ਫਲੱਡਸ ਆਏ ਨੇ, ਭਾਰਤ ਦੀ ਹਰ ਮੁਸੀਬਤ ਵੇਲੇ ਸਿੱਖ ਮੋਹਰੇ ਜਾਂਦੇ ਨੇ। ਕੌਣ ਅੱਗੇ ਆਇਆ? ਜੇ ਮੁਸਲਮਾਨ ਅੱਗੇ ਆਏ ਨੇ। ਅੱਜ ਵੀ ਮੈਨੂੰ ਕਈ ਵਾਰੀ ਹੈਰਾਨੀ ਵੀ ਹੁੰਦੀ ਹੈ, ਕੈਲੀਫੋਰਨੀਆ ਆਪਣੀ ਇਸ ਵਿਜ਼ਿਟ ਵੇਲੇ ਵੀ ਮੈਂ ਦੇਖਿਆ, ਮੈਨੂੰ ਜਿਹੜੇ ਇੱਕ ਦੋ ਵੀਰਾਂ ਨੇ ਉਹਨਾਂ ਪ੍ਰਤੀ ਨੈਗੇਟਿਵ ਗੱਲ ਕੀਤੀ, ਪਰ ਅਜੇ ਤੱਕ ਇੱਕ ਸਾਡੇ ਵੱਡੇ ਤਬਕੇ ਨੂੰ ਜਿਹੜੀ ਹਿੰਦੂ ਮੈਜੋਰਿਟੀ ਦੀ ਜ਼ਹਿਨੀਅਤ ਹੈ, ਜਿਹੜੀ ਕਿ ਬਿਲਕੁਲ ਐਂਟੀ ਸਿੱਖ, ਔਰ ਸਿੱਖਾਂ ਨੇ ਕੀ ਵਿਗਾੜਿਆ ਇਹਨਾਂ ਦਾ। ਸੋ ਇਸ ਮਾਮਲੇ 'ਚ ਘੱਟੋ ਘੱਟ ਮੇਰਾ ਇਸ ਨੂੰ ਲੀਡ ਸੈਗਮੈਂਟ ਬਣਾਉਣ ਦਾ ਮਕਸਦ ਵੀ ਹੈ ਇਹ ਦੱਸਣਾ ਹੈ ਕਿ ਵੀ ਇਹਦੇ ਬਾਵਜੂਦ ਜੋ ਇਜ਼ਰਾਈਲ ਕਰ ਰਿਹਾ, ਜਿਹੜਾ ਯਹੂਦੀ ਦੇ ਨਾਂ ਥੱਲੇ ਬਣਿਆ, ਪਰਸੀਕਿਊਸ਼ਨ ਦੇ ਨਾਂ ਥੱਲੇ ਬਣਿਆ, ਯੂਰਪ ਦੇ ਮੁਲਕਾਂ ਦੀ ਗਿਲਟ ਥੱਲੇ ਬਣਿਆ, ਉਹਨਾਂ 'ਚ ਜਾਗਦੀ ਜ਼ਮੀਰ ਵਾਲੇ ਲੋਕ ਨੇ ਔਰ ਇਸ ਲੈਵਲ ਦੇ ਜਿਹੜੇ ਡਿਸਟਿੰਗੁਇਸ਼ ਨੇ। ਔਰ ਉਹਨਾਂ ਨੇ ਜਿਹੜਾ ਸਿਗਨੇਟਰੀਜ਼ ਨੇ, ਉਹਨਾਂ ਨੇ ਵਰਲਡ ਲੀਡਰਸ ਨੂੰ ਕਿਹਾ ਕਿ ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੀਆਂ ਰੂਲਿੰਗਸ ਨੂੰ ਫੋਲੋ ਕਰੋ, ਅਵੋਇਡ ਕੰਪਲਿਸਿਟੀ ਜਿਹੜੀ ਇੰਟਰਨੈਸ਼ਨਲ ਲਾਅ ਦੀ ਵਾਇਓਲੇਸ਼ਨਸ ਦੇ ਵਿੱਚ ਹੈ, ਔਰ ਐਡਿਕੁਏਟ ਉਸ ਦੇ ਉੱਤੇ ਐਕਸ਼ਨ ਲਿਆ ਜਾਏ। ਫਿਰ ਉਹਨਾਂ ਨੇ ਕਿਹਾ ਵੀ ਬੋ ਓਵਰ ਹੈਡਸ ਇਨ ਇਮੈਸ਼ਰੇਬਲ ਸੋਰੋ as the evidence accumulates, the Israel's actions will be judged to have met the legal definition of genocide, the letter reads। ਉਹਨਾਂ ਨੇ ਕਿਹਾ ਕਿ ਵੀ ਅਸੀਂ ਮਤਲਬ
ਸਿਰ ਹੀ ਝੁਕਾ ਸਕਦੇ ਆ ਜਿਹੜੇ ਜੈਨੋਸਾਈਡ ਦਾ ਸ਼ਿਕਾਰ ਹੋਏ ਨੇ। ਤੁਸੀਂ ਇਸ ਡਿਬੇਟ 'ਚ ਪਏ ਰਹੋ ਕਿ ਜੀ ਜੈਨੋਸਾਈਡ ਹੋਇਆ ਕਿ ਨਹੀਂ ਹੋਇਆ। ਅੱਛਾ। ਔਰ ਹੁਣ ਇਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਅਪੀਲ ਵੀ ਹੈ ਇਹ ਆਪਣੇ ਆਪ 'ਚ ਦੱਸਦੀ ਹੈ ਕਿ ਵੀ ਵਰਲਡ ਵਿਊ ਕੀ ਹੈ। ਔਰ ਵਾਸ਼ਿੰਗਟਨ ਪੋਸਟ ਦੇ ਪੋਲ ਨੇ ਫਾਈਂਡ ਕੀਤਾ ਹੈ ਕਿ 61% ਆਫ US Jews believe Israel has committed war crimes in Gaza। ਇਕੱਲੇ ਨਿਊਯਾਰਕ ਦੇ ਯਹੂਦੀਆਂ ਦੀ ਗੱਲ ਨਹੀਂ ਹੈ, 6 ਮਿਲੀਅਨ ਤੋਂ ਜ਼ਿਆਦਾ ਅਮਰੀਕਾ 'ਚ ਰਹਿੰਦੇ ਨੇ। 61% ਇਹ ਕਹਿੰਦੇ ਨੇ ਕਿ ਵੀ ਇਹ ਵਾਰ ਕ੍ਰਿਮੀਨਲ ਹੈ, ਨੇਤਨਯਾਹੂ ਨੇ ਵਾਰ ਕ੍ਰਾਈਮਸ ਕੀਤੇ ਨੇ। 39% ਸੇ ਇਟ ਇਜ਼ ਕਮਿਟਿੰਗ ਏ ਜੈਨੋਸਾਈਡ। 39% ਸਿੱਧੇ ਕਹਿੰਦੇ ਨੇ ਵੀ ਇਹ ਨਸਲਕੁਸ਼ੀ ਜਿਹੜਾ ਕੀਤੀ ਗਈ ਹੈ। ਅੱਛਾ। ਔਰ ਈਵਨ ਬ੍ਰੌਡਰ ਅਮਰੀਕਨ ਪਬਲਿਕ ਦੇ ਵਿੱਚ ਵੀ ਇਹ ਬਰੁਕਲਿਨ ਇੰਸਟੀਚਿਊਸ਼ਨ ਨੇ ਜਿਹੜਾ ਆਪਣਾ ਕਰਵਾਇਆ, ਉਹਦੇ 'ਚ ਉਹਨਾਂ ਨੇ ਕਿਹਾ 45% ਟੋਲਡ ਬਰੁਕਲਿਨ ਇੰਸਟੀਚਿਊਸ਼ਨ ਦੇ ਬਿਲੀਵ Israel is committing genocide, while a Quinnipiac survey in August found that half of US voters share that view, including 77% of Democrats। ਅੱਧੇ ਅਮਰੀਕਨ ਵੀ ਇੱਕ ਪੀਰੀਅਡ ਸੀ ਕਿ ਇੰਨੀ ਨਫ਼ਰਤ ਸੀ ਅਮਰੀਕਾ 'ਚ PLO ਬਾਰੇ, ਫਲਸਤੀਨੀਆਂ ਜੋ ਪ੍ਰਚਾਰ ਹੁੰਦਾ ਸੀ ਜਾਂ ਦੂਜਾ। ਲੇਕਿਨ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਕੁਰਬਾਨੀਆਂ ਵਿਅਰਥ ਨਹੀਂ ਜਾਂਦੀਆਂ, ਉਹ ਛੋਟੇ ਛੋਟੇ ਮਾਸੂਮ ਬੱਚੇ, ਔਰਤਾਂ, ਉਹਨਾਂ ਦਾ ਉਹ ਸਾਰਾ ਜਿਹੜੀ ਕੁਰਬਾਨੀ ਹੈ, ਈਵਨ ਅਮਰੀਕਾ ਵਰਗੇ ਮੁਲਕ 'ਚ ਵੀ ਜਿਹੜੀ ਹੈ ਹਾਫ ਪਾਪੂਲੇਸ਼ਨ ਅਮਰੀਕਾ ਦੀ ਜਿਹੜੀ ਹੈ ਉਹ ਸਿੰਪੈਥਾਈਜ਼ ਕਰਦੀ ਔਰ ਕਹਿੰਦੇ ਆ ਵੀ ਇਹ ਜੈਨੋਸਾਈਡ ਕਰ ਰਿਹਾ। ਔਰ ਇਸ ਤੋਂ ਇਲਾਵਾ ਜਿਨ੍ਹਾਂ ਹੋਰ ਨੇ ਦਸਤਖਤ ਕੀਤੇ ਨੇ ਲੈਟਰ ਦੇ ਉੱਤੇ, ਉਹਦੇ 'ਚ ਇਜ਼ਰਾਈਲੀ ਐਲਨ ਵੋਲਕੋਵ, ਪਲੇਰਾਈਟ formerly known as Eve Ensler, American comedian Eric Andre, South African novelist Damon Galgut, Oscar-winning journalist and documentarian Yuval Abraham, Tony Award winner Toby Marlow, Israeli philosopher Omri Boham। मतलब इस लेवल दे लोग ने। ਉਹਦੇ 'ਚ ਉਹਨਾਂ ਨੇ ਕਿਹਾ our solidarity with Palestinians is not a betrayal of Judaism then but a fulfillment of it। ਹੁਣ ਉਹਨਾਂ ਨੂੰ ਪਤਾ ਹੈ ਕਿ ਬਈ ਉਹ ਜਿਹੜੇ ਨੇਤਨਯਾਹੂ ਤੇ ਉਹਦੀ ਨਸਲ ਦੇ ਨੇ, ਉਹਨਾਂ ਨੇ ਟ੍ਰੋਲ ਕਰਨਾ ਵੀ ਤੁਸੀਂ ਜਿਹੜੇ ਗਦਾਰ ਹੋ, ਤੁਸੀਂ ਬਿਟਰੇ ਕਰ ਰਹੇ ਹੋ ਯਹੂਦੀ ਨਸਲ ਨੂੰ, ਤੁਸੀਂ ਬਿਟਰੇ ਕਰ ਰਹੇ ਹੋ ਇਜ਼ਰਾਈਲ ਨੂੰ। ਉਹ ਕਹਿੰਦਾ ਸਾਡਾ ਫਲਸਤੀਨੀਆਂ ਦੇ ਲਈ ਜੋ ਸੋਲੀਡੈਰਿਟੀ ਹੈ, ਉਹਦਾ ਮਤਲਬ ਅਸੀਂ ਇਹ ਨਹੀਂ ਹੈ ਕਿ ਅਸੀਂ ਕੋਈ ਜੂਡਾਇਜ਼ਮ ਨੂੰ ਬਿਟਰੇਲ ਕਰ ਰਹੇ ਹਾਂ, ਪਰ ਇਹੀ ਜੂਡਾਇਜ਼ਮ ਦੀ ਸਪਿਰਿਟ ਹੈ ਜਿਹਨੂੰ ਨੇਤਨਯਾਹੂ ਨੇ ਡਿਸਟਰੋਏ ਕੀਤਾ ਔਰ ਅਸੀਂ ਫੁਲਫਿਲ ਕਰ ਰਹੇ ਹਾਂ। ਵੈਨ ਆਵਰ ਸੇਜਸ ਟਾਟ that to destroy one life is to destroy an entire world, they did not carve exceptions for Palestinians। We shall not rest until this ceasefire carries forward into an end of occupation and apartheid। ਇਹ ਹੈ ਉਹ ਕਹਿੰਦੇ ਸਾਡੇ ਸੇਜਸ ਨੇ, ਅਬਰਾਹਮ, ਡੇਵਿਡ, ਮੋਜ਼ਸ, ਕੇ ਜੇ ਇੱਕ ਜ਼ਿੰਦਗੀ ਦਾ ਜ਼ਿਆ ਹੁੰਦਾ, ਜੇ ਇੱਕ ਜਿਹੜੀ ਹੈ ਲਾਈਫ ਡਿਸਟਰੋਏ ਹੁੰਦੀ ਹੈ ਤੇ ਇਹਦਾ ਨੁਕਸਾਨ ਸਾਰੇ ਸੰਸਾਰ ਨੂੰ ਹੈ। ਅਸੀਂ ਤਾਂ ਉਹਦੇ ਉੱਤੇ ਹੀ ਜਿਹੜਾ ਉਹ ਅਮਲ ਕਰ ਰਹੇ ਹਾਂ ਔਰ ਅਸੀਂ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਵੀ ਅਖੀਰ ਤੱਕ ਜਿਹੜਾ ਇਹ ਸਾਰਾ ਆਕੂਪੇਸ਼ਨ ਐਂਡ ਹੋਏ ਔਰ ਜੋ ਅਪਾਰਥਾਈਡ ਕਰ ਰਿਹਾ ਇਜ਼ਰਾਈਲ ਫਲਸਤੀਨੀਆਂ ਦੇ ਨਾਲ ਵੀ, ਔਰ ਜਿਹੜੇ ਵਿਦਨ ਉਹਨਾਂ ਦੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਵੀ ਇਜ਼ਰਾਈਲ ਦੀ ਆਪਣੀ ਪੋਪੂਲੇਸ਼ਨ 'ਚ 15 ਤੋਂ 20% ਅਰਬ ਨੇ। ਉਹ ਫੌਜ ਨਹੀਂ ਜੁਆਇਨ ਕਰ ਸਕਦੇ, ਉਹਨਾਂ ਦੇ ਨਾਲ ਸੈਕੰਡ ਕਲਾਸ ਸਿਟੀਜ਼ਨ ਵਾਲਾ ਬਿਹੇਵ ਹੁੰਦਾ, ਉਹਨੂੰ ਇਜ਼ਰਾਈਲੀ ਜਿਹੜਾ ਅਪਾਰਥਾਈਡ ਦੇ ਤੌਰ ਤੇ ਦੇਖਿਆ ਜਾਂਦਾ। ਔਰ ਫਿਰ ਇਹ ਸਾਰੇ ਦੇ ਵਿੱਚ ਉਹਦੀ ਡੀਟੇਲ ਹੈ ਕਿ ਭਾਈ ਇਹਦੇ 'ਚ ਕਿਸ ਲੈਵਲ ਤੇ ਤਬਾਹੀ ਕੀਤੀ, ਕਿਵੇਂ US ਡੈਮੋਕ੍ਰੈਟਿਕ ਸੈਨੇਟਰ ਕ੍ਰਿਸ ਵੈਨ ਹਾਲਨ ਔਰ ਜੈਫ ਮਰਕੀ ਨੇ ਵੀ ਜਾ ਕੇ ਉੱਥੇ ਜਿਹੜੀ ਰਿਪੋਰਟ ਤਿਆਰ ਕੀਤੀ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਪਰਪਸ ਹੈ ਇਜ਼ਰਾਈਲ ਦਾ, ਉਹ ਸਿਸਟਮੈਟਿਕ ਪਲਾਨ ਟੂ ਡਿਸਟਰੋਏ ਐਂਡ ਐਥਨਿਕਲੀ ਕਲੀਨ ਫਲਸਤੀਨੀਅਨਸ ਫਰੋਮ ਗਜ਼ਾ, ਇਹ ਉਹਨਾਂ ਦਾ ਪਾਰਟ ਹੈ। ਸੋ ਇਹ ਬਾਕੀ ਸਾਰੀ ਡੀਟੇਲ ਹੈ ਕਿ ਕਿੰਨੇ ਜਿਹੜੇ ਨੇ ਡੈਥਸ ਨੇ ਅਕਤੂਬਰ ਤੋਂ ਬਾਅਦ ਕੀ ਹੋਇਆ। ਸੋ ਅਸੀਂ ਮੁਬਾਰਕਬਾਦ ਦਿੰਦੇ ਹਾਂ। ਅਸੀਂ ਸਮਝਦੇ ਹਾਂ ਵੀ ਜਿਵੇਂ ਇਹ ਜਾਗਦੀਆਂ ਜ਼ਮੀਰਾਂ ਵਾਲੇ ਯਹੂਦੀਆਂ ਨੇ ਹਾਂ ਦਾ ਨਾਰਾ ਮਾਰਿਆ, ਕਾਸ਼ ਭਾਰਤੀ ਮੂਲ ਦੇ ਹਿੰਦੂ ਉੱਥੋਂ ਵਾਲੇ ਤਾਂ ਉਹਨਾਂ ਦੇ ਹਿੰਦੂਤਵਾ ਦੇ ਪ੍ਰਚਾਰ 'ਚ ਰਚੇ ਹੋਏ ਨੇ। ਤੁਸੀਂ ਬਾਹਰਲੇ ਡਾਇਸਪੋਰਾ ਹਿੰਦੂਆਂ ਦਾ ਹਾਲ ਦੇਖ ਲਓ। ਜੇ ਅਮਰੀਕਨ ਸਿਸਟਮ ਦੇ ਵਿੱਚ ਫਰੀडम ਆਫ ਐਕਸਪ੍ਰੈਸ਼ਨ ਨੂੰ ਪ੍ਰੀਜ਼ਰਵ ਕਰਨ ਦੇ ਲਈ
ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਰੋਕਣ ਦੇ ਲਈ ਕੈਲੀਫੋਰਨੀਆ ਅਸੈਂਬਲੀ ਸੈਨੇਟ ਕੋਈ ਮੇਸ਼ਰਸ ਕਰਦੀ ਹੈ ਕਿ ਕੱਲ ਨੂੰ ਕੋਈ ਪ੍ਰੋਕਸੀ ਬਣ ਕੇ ਜਿਹੜਾ ਹੈ ਉਹ ਇੰਡੀਅਨ ਗਵਰਨਮੈਂਟ ਦੇ ਉਸ ਐਕਸ਼ਨ ਨੂੰ ਜਾਂ ਉਸ ਲੈਵਲ ਦੀ ਵਾਇਲੈਂਸ ਨੂੰ ਇੱਥੇ ਨਾ ਲਿਆਏ, ਤੇ ਹਿੰਦੂ ਅਮਰੀਕਨ ਫਾਊਂਡੇਸ਼ਨ ਔਰ ਉਹਨਾਂ ਦੀਆਂ ਹਿੰਦੂਤਵੀ ਜਥੇਬੰਦੀਆਂ ਦਰਜਨਾਂ ਦੀਆਂ ਦਰਜਨਾਂ ਜਿਹੜੀਆਂ ਨੇ ਉਹ ਸਿੱਖਾਂ ਦੇ ਖਿਲਾਫ ਖਲੋਂਦੀਆਂ ਨੇ, ਉਹ ਬਿਲਕੁਲ ਉਸ ਨੂੰ ਪ੍ਰੋਫਾਈਲਿੰਗ ਬਣਾ ਦਿੰਦੀਆਂ ਨੇ। ਬਿਲਕੁਲ। ਸੋ ਘੱਟੋ ਘੱਟ ਫਲਸਤੀਨੀ ਇਸ ਪੱਖੋਂ ਖੁਸ਼ਕਿਸਮਤ ਨੇ ਕਿ ਇਹਦੇ ਬਾਵਜੂਦ ਜਿੰਨੀ ਕੁਰਬਾਨੀ ਉਹਨਾਂ ਨੇ ਕੀਤੀ ਹੈ ਕਿਆ ਕਹਿਣੇ। ਲੇਕਿਨ ਜੇ ਅੱਜ ਇਸ ਲੈਵਲ ਦੇ ਯਹੂਦੀ ਸਕਾਲਰ ਔਰ ਵੱਡੇ ਵੱਡੇ ਜਿਹੜੇ ਫਿਲਾਸਫਰ ਔਰ ਜਿਨ੍ਹਾਂ ਨੇ ਆਪਣੇ ਕੰਮ ਨਾਲ ਦੁਨੀਆ 'ਚ ਆਪਣੀ ਧਾਕ ਜਮਾਈ ਹੋਈ ਹੈ, ਉਹ ਫਲਸਤੀਨੀਆਂ ਦੇ ਨਾਲ ਇਹ ਨਹੀਂ ਯਕਜ਼ੈਦੀ, ਉਹ ਆਪਣੇ ਨੈਤਨਯਾਹੂ ਨੂੰ ਜਿਹੜਾ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਵਾਰ ਕ੍ਰਿਮੀਨਲ ਕਹਿੰਦੇ ਨੇ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਕਮੈਂਡੇਬਲ ਹੈ ਔਰ ਅਸੀਂ ਇਸ ਦੀ ਸ਼ਲਾਘਾ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੱਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।